ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸੁਰਿੰਦਰ ਕੌਰ ਵੱਲੋਂ ਪਿਆਰ ਭਰੀ ਸਿੱਖਿਆ ਸਰੋਤ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ। ਸਾਡੇ ਨਾਲ ਦੱਸਣਗੇ ਭਾਰਤ ਵਿੱਚ ਪੰਜਾਬ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਇਸ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬੈਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬੀਸਲਾ ਪਰਿਵਾਰ ਫਰਜ਼ਨੋ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਬਖਸ਼ੀਸ਼ ਸਿੰਘ ਭਾਊ ਬ੍ਰਦਰਸ, ਗੁਰਚਰਨ ਸਿੰਘ ਜੀ ਬੇਕਰਸਫੀਲਡ, ਮਨਦੀਪ ਸਿੰਘ ਸੈਨੋ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ। ਸਭ ਤੱਕ ਪਹੁੰਚਾਉਂਦੇ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ ਬਹੁਤ। ਅੱਜ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜੀ ਕਿਸਾਨਾਂ ਦਾ ਜਿਹੜਾ ਕਿਸਾਨ ਅੱਜ ਫੈਸਲਾ ਕਰਨਗੇ ਜਿਹੜਾ ਕੇਂਦਰ ਸਰਕਾਰ ਨੇ ਉਹਨਾਂ ਨੂੰ ਆਫਰ ਕੱਲ ਜਿਹੜੀ ਮੀਟਿੰਗ ਦੇ ਪਹਿਲੇ ਭਾਗ ਦੇ ਵਿੱਚ ਤਾਂ ਦਬਕੇ ਸੀਗੇ ਵੀ ਅਸੀਂ ਤਾਂ ਨਹੀਂ ਰੱਦ ਕਰਦੇ ਖੇਤੀ ਕਾਨੂੰਨ, ਜਿਹੜੇ ਤੁਸੀਂ ਸੁਪਰੀਮ ਕੋਰਟ ਚਲੇ ਜਾਓ। ਕਿਸਾਨਾਂ ਨੇ ਵੀ ਦੋ ਟੁਕ ਜਿਹੜੀ ਜੀ ਕਹੀ ਵੀ ਸੁਪਰੀਮ ਕੋਰਟ ਨਹੀਂ ਜਾਣਾ, ਨਾ ਸੁਪਰੀਮ ਕੋਰਟ ਨੇ ਇਹ ਕਾਨੂੰਨ ਜਿਹੜੇ ਉਹ ਬਣਾਏ ਆ, ਕਾਨੂੰਨ ਪਾਰਲੀਮੈਂਟ ਨੇ ਬਣਾਏ ਆ ਤੇ ਪਾਰਲੀਮੈਂਟ ਤੋਂ ਰੱਦ ਕਰਵਾਉਣੇ ਆ। ਮੁੜ ਕੇ ਜਿਹੜਾ ਸੀਗਾ ਜੀ ਲੰਚ ਬ੍ਰੇਕ ਹੋਈ, ਅੱਧੇ ਘੰਟੇ ਦੀ ਸੀ, 1.5 ਘੰਟਾ ਚੱਲੀ, ਫਿਰ ਗੱਲ ਜਿਹੜੀ ਜੀ ਉੱਥੇ ਹੀ ਖੜੀ ਜਿਹੜੀ ਉਹ ਰਹਿ ਗਈ। ਵੈਸੇ ਸਭ ਤੋਂ ਪਹਿਲਾਂ ਜਿਹੜਾ ਸੀਗਾ ਜੀ ਉਹ NIA ਦੇ ਵੱਲੋਂ ਜਾਰੀ ਕੀਤੇ ਗਏ ਜਿਹੜੇ ਸੰਮਣ ਨੇ ਉਹ ਮੁੱਦਾ ਕਿਸਾਨ ਨੇਤਾਵਾਂ ਨੇ ਉਭਾਰਿਆ, ਜਿਹਦੇ ਵਿੱਚ ਕੇਂਦਰੀ ਮੰਤਰੀ ਨੇ ਨਰਿੰਦਰ ਤੋਮਰ ਤੇ ਰੇਲ ਮੰਤਰੀ ਪਿਊਸ਼ ਗੋਇਲ, ਸੋਮ ਪ੍ਰਕਾਸ਼ ਜੀ, ਇਹਨਾਂ ਨੇ ਇਹ ਕਿਹਾ ਕਿ ਉਹ ਇਸ ਮੁੱਦੇ ਦੇ ਉੱਤੇ ਗੌਰ ਕਰਨਗੇ। ਇਹ ਵੀ ਕਿਹਾ ਕਿ ਕਿਸੇ ਨਿਰਦੋਸ਼ ਖਿਲਾਫ ਕਾਰਵਾਈ ਜਿਹੜੀ ਉਹ ਨਹੀਂ ਕੀਤੀ ਜਾਊਗੀ। ਸ਼ਿਮਲਾ ਦੇ ਵਿੱਚ 3 ਨੌਜਵਾਨ ਜਿਹੜੇ ਗ੍ਰਿਫਤਾਰ ਕੀਤੇ ਗਏ ਸੀ ਉਹ ਵੀ ਮੁੱਦਾ ਉੱਭਰਿਆ। ਇੱਕ ਮੁੱਦਾ ਜਿਹੜੀ ਇੱਕ ਚਿੱਠੀ ਸੋਸ਼ਲ ਮੀਡੀਆ ਦੇ ਉੱਤੇ ਭਾਜਪਾ ਦੇ ਦਿੱਲੀ ਦੇ ਆਗੂ ਵਾਇਰਲ ਹੋਈ ਆ, ਉਹ ਵੀ ਮੁੱਦਾ ਉੱਭਰਿਆ। ਉਹਦੇ ਬਾਰੇ ਦੇ ਵਿੱਚ ਸਰਕਾਰ ਪਹਿਲਾਂ ਹੀ FIR ਦੀ ਕਾਪੀ ਲੈ ਕੇ ਆਈ ਸੀ, ਉਹ ਤਾਂ ਫੇਕ ਸੀ। ਅਸੀਂ ਉਹਦੇ ਉੱਤੇ FIR ਜਿਹੜੀ ਦੀ ਉਹ ਦਰਜ ਕਰਾਈ ਹੋਈ ਆ। FIR 2 ਚਾਹ ਦੀਆਂ ਬ੍ਰੇਕਾਂ ਤੋਂ ਬਾਅਦ ਜਿਹੜਾ ਸੀ ਬ੍ਰੇਕ ਐਕਚੁਅਲੀ ਲਈ ਕਿਉਂ ਜਾਂਦੀ ਉਹ ਸਭ ਨੂੰ ਹੁਣ ਜਿਹੜਾ ਉਹ ਕਲੀਅਰ ਹੀ ਆ। ਪੁੱਛਿਆ ਜਿਹੜਾ ਉਹ ਜਾਂਦਾ ਕਿ ਹੁਣ ਦੱਸੋ ਅੱਗੋਂ ਕੀ ਕਰੀਏ। ਇੱਕ ਦਾ ਜਿਹੜਾ ਹੁਣ ਆਖਰੀ ਦਾ, ਇਹਨੂੰ ਆਖਰੀ ਦਾ ਕਿਹਾ ਜਾ ਸਕਦਾ, ਸਰਕਾਰ ਨੇ ਖੇਡ ਦਿੱਤਾ, ਕਿਉਂਕਿ ਗੱਲ ਉਹਨੂੰ ਪਤਾ ਜਿਹੜੀ ਜੀ ਉਹ ਲੱਗ ਰਹੀ ਹੈ ਕਿ ਅਰਥਚਾਰਾ ਜਿਹੜਾ ਉਹ ਡਾਵਾਡੋਲ ਹੋ ਗਿਆ ਜਾਂ ਹੋ ਜਾਊ ਜੇ ਕਿਸਾਨ ਅੰਦੋਲਨ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਚੱਲਦਾ ਰਿਹਾ। ਚਫੇਰਿਓਂ ਸਰਕਾਰ, ਕਿਉਂਕਿ 29 ਤਰੀਕ ਤੋਂ ਪਾਰਲੀਮੈਂਟ ਦਾ ਸੈਸ਼ਨ ਆ ਰਿਹਾ, 30 ਤਰੀਕ ਨੂੰ ਕੇਂਦਰ ਦੀ ਸਰਕਾਰ ਸਰਬ ਪਾਰਟੀ ਮੀਟਿੰਗ ਜਿਹੜੀ ਆ ਉਹ ਰੱਖੀ ਥੀ ਆ। ਉਦੋਂ ਅੱਗੇ ਚੱਲ ਕੇ ਉਹਦਾ ਗੱਲ ਵੀ ਕਰਦੇ ਆ, ਚੈਟ ਵਾਲੇ ਮਸਲੇ ਦੇ ਉੱਤੇ ਵੀ ਉਧਰੋਂ ਜਿਹੜੀ ਉਹ ਸਰਕਾਰ ਘਿਰਦੀ ਨਜ਼ਰ ਆ ਰਹੀ ਆ। ਉਹਨੇ ਫਿਰ ਉਹ ਆਫਰ ਜਿਹੜੀ ਉਹ ਦੇਤੀ, ਜਿਹੜੀ ਕਿ ਆਫਰ ਜਦੋਂ ਪੰਜਾਬ ਦੇ ਵਿੱਚ ਇਹ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਕਿਸਾਨ ਜਥੇਬੰਦੀਆਂ ਵਾਲੇ ਦਿੰਦੇ ਸੀਗੇ ਸਰਕਾਰ ਨੂੰ ਵੀ ਏਦਾਂ ਕਰੋ, ਇਹਨਾਂ ਨੂੰ ਰੱਦ ਕਰ ਦਿਓ ਟੈਂਪਰੇਰੀ, ਔਰ ਇਹਦੇ ਤੇ ਕਮੇਟੀ ਬਣਾ ਲਓ। ਸਰਕਾਰ ਕਹਿੰਦੀ ਕਿਹੜੀ ਕਮੇਟੀ? ਇਹ ਖੇਤੀ ਕਾਨੂੰਨ ਤਾਂ ਅਸੀਂ ਵਰ੍ਹਿਆਂ ਦੀ ਜਿਹੜਾ ਜੀ ਉਹ ਜੱਦੋਜਹਿਦ ਤੋਂ ਬਾਅਦ ਤੇ ਗੱਲਬਾਤ ਤੋਂ ਬਾਅਦ ਲਾਗੂ ਕੀਤੇ ਆ। ਕਮੇਟੀ ਕੋਈ ਨਹੀਂ, ਅਸੀਂ ਇਹਦੇ ਉੱਤੇ ਗੱਲ ਵੀ ਨਹੀਂ ਜਿਹੜੀ ਜੀ ਸੁਣ ਲਈ। ਔਰ ਇੱਥੋਂ ਤੱਕ ਜਿਹੜਾ ਜੀ ਇਹ ਸੰਘਰਸ਼ ਪਹੁੰਚਿਆ ਕਿ ਅੱਜ ਉਹੀ ਆਫਰ ਜਿਹੜੀ ਆ ਉਹ ਸਰਕਾਰ ਨੇ। ਵੈਸੇ ਤਾਂ ਹੁਣ ਜਿਹੜਾ ਜੀ ਉਹ ਕਿਸਾਨ ਆਗੂ ਇਹ ਕਹਿ ਰਹੇ ਆ ਕਿ ਅਸੀਂ ਜਿਹੜੀ ਗੱਲ ਤੇ ਬੈਠੇ ਆ ਉਹਦੇ ਉੱਤੇ ਟਿਕੇ ਰਹਾਂਗੇ, ਪਰ ਕਿਉਂਕਿ ਇਸ ਤਰ੍ਹਾਂ ਹੁੰਦਾ ਕਿ ਜਿਹੜੀਆਂ ਜਦੋਂ ਮੀਟਿੰਗਸ ਚੱਲਦੀਆਂ ਨੇ ਸਰਕਾਰ ਦੇ ਨਾਲ, ਜਦੋਂ ਕੋਈ ਆਫਰ ਹੁੰਦੀ ਫਿਰ ਉਹਦੇ ਉੱਤੇ ਇਸੇ ਤਰੀਕੇ ਦੇ ਨਾਲ ਮੀਟਿੰਗ ਕਰਕੇ ਹੀ ਜਿਹੜਾ ਜੀ ਉਹ ਜਵਾਬ ਦਿੱਤਾ ਜਾਂਦਾ, ਜਿਹੜਾ ਇੱਕ ਪ੍ਰੋਫੈਸ਼ਨਲ ਜਿਹੜਾ ਉਹ ਤਰੀਕਾ ਹੈ। ਤੇ ਕਿਸਾਨ ਜਥੇਬੰਦੀਆਂ ਉਹੀ ਅੱਜ ਕਰਨਗੀਆਂ। ਅੱਜ ਮੀਟਿੰਗ ਇਸ ਮਾਮਲੇ ਦੇ ਉੱਤੇ ਸਾਂਝੇ ਕਿਸਾਨ ਮੋਰਚੇ ਦੀ ਹੋਊਗੀ ਤੇ ਸਰਕਾਰ ਨੂੰ ਇਸ ਸੰਬੰਧੀ ਜਵਾਬ ਜਿਹੜਾ ਉਹ ਦਿੱਤਾ ਜਾਊਗਾ। ਜਵਾਬ ਉਹ ਸਭ ਨੂੰ ਜਿਹੜਾ ਜੀ ਉਹ ਪਤਾ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਇਸ ਮਾਮਲੇ ਦੇ ਉੱਤੇ ਟਸ ਤੋਂ ਮਸ ਜਿਹੜੀਆਂ ਉਹ ਨਹੀਂ ਹੋਣਗੀਆਂ। ਇਸ ਮੀਟਿੰਗ ਦੀ ਖਾਸੀਅਤ ਇਹ ਵੀ ਰਹੀ ਕਿ ਜਿਹੜੀ ਇਹ ਤੋਂ ਪਹਿਲਾਂ ਵਾਲੀ ਮੀਟ ਸੀ ਉਹਦੇ ਵਿੱਚ ਸਰਕਾਰ ਕਹਿੰਦੀ ਵੀ ਚਲੋ MSP ਤੇ ਗੱਲ ਕਰਦੇ ਆ, ਖੇਤੀ ਕਾਨੂੰਨਾਂ ਤੇ ਬਾਅਦ ਚ ਕਰ ਲਾਂਗੇ। ਕਿਸਾਨ ਉਦੋਂ ਕਹਿੰਦੇ ਨਾ, ਪਹਿਲਾਂ ਖੇਤੀ ਕਾਨੂੰਨਾਂ ਤੇ ਗੱਲ ਕਰਾਂਗੇ। ਕੱਲ ਜਿਹੜਾ ਜੀ ਕਿਸਾਨਾਂ ਨੇ ਇਹ ਕਿਹਾ ਵੀ ਚਲੋ ਖੇਤੀ ਕਾਨੂੰਨਾਂ ਤੇ ਬਾਅਦ ਚ ਗੱਲ ਕਰਾਂਗੇ, ਪਹਿਲਾਂ MSP ਤੇ ਕਰ ਲਓ। ਸਰਕਾਰ ਕਹਿੰਦੀ ਨਹੀਂ, MSP ਤੇ ਬਾਅਦ ਚ ਗੱਲ ਕਰਾਂ, ਖੇਤੀ ਕਾਨੂੰਨਾਂ ਤੇ ਪਹਿਲਾਂ। ਮਤਲਬ ਕਿ ਟਾਲ ਮਟੋਲ ਦੀ ਜਿਹੜੀ ਕਾਰਵਾਈ ਸੀ ਉਹ ਸਰਕਾਰ ਕਰਦੀ ਜਿਹੜਾ ਉਹ ਨਜ਼ਰ ਆਈ। 2 ਮਹੀਨੇ ਜਿਹੜਾ ਜੀ ਉਹ ਚੱਲੇ ਆ, ਦਿੱਲੀ ਦੀਆਂ ਸਰਹੱਦਾਂ ਤੇ ਬੈਠੇ, ਤੇ ਇਹ ਇੱਕ ਕਿਸਮ ਦੇ ਨਾਲ ਪਹਿਲੀ ਜਿਹੜੀ ਜੀ ਉਹ ਆਫਰ ਹੈ ਤੇ ਮੇਰੀ ਜਾ ਕੇ ਲਾਸਟ ਪਹਿਲੀ ਜਾਂ ਅਖੀਰਲੀ ਜਿਹੜੀ ਉਹ ਕਹੀ ਜਾ ਸਕਦੀ ਆ। ਉਸ ਤੋਂ ਬਾਅਦ ਜਿਹੜਾ ਜੀ ਉਹ ਕੀ ਆ ਉਹ ਸਭ ਨੂੰ ਜਿਹੜਾ ਉਹ ਪਤਾ। ਔਰ ਇਹਦਾ ਇੱਕ ਜਿਹੜਾ ਮੇਨ ਰੀਜ਼ਨ ਉਹ 26 ਜਨਵਰੀ ਦੇ ਉੱਤੇ ਸੰਭਾਵੀ ਰੂਪ ਦੇ ਵਿੱਚ ਹੋਣ ਵਾਲੀ ਜਿਹੜੀ ਕਿਸਾਨ ਪਰੇਡ ਆ ਉਹ ਹੋ ਜਿਹੜਾ ਹੋ ਸਕਦੀ ਹੈ, ਕਿਉਂਕਿ ਸਰਕਾਰ ਨੇ ਕੋਸ਼ਿਸ਼ ਕੀਤੀ ਸੁਪਰੀਮ ਕੋਰਟ
ਨੇ ਦੂਜੇ ਵਾਰੀ ਫੇਰ ਜਿਹੜਾ ਜੀ ਇਹ ਕਹਿਤਾ ਵੀ ਅਸੀਂ ਇਹਦਾ ਕੋਈ ਲੈਣਾ ਦੇਣਾ ਨਹੀਂ, ਜਿਹੜੀ ਤੁਸੀਂ ਪਟੀਸ਼ਨ ਦਾਇਰ ਕੀਤੀ ਆ ਵਾਪਸ ਲਓ। ਦਿੱਲੀ ਦੀ ਪੁਲਿਸ ਦੇ ਵੱਲੋਂ ਉਹ ਪਟੀਸ਼ਨ ਜਿਹੜੀ ਸੀ ਉਹ ਵਾਪਸ ਲੈਣੀ ਪੈ ਗਈ। ਇਹ ਕਿਹਾ ਕਿ ਦਿੱਲੀ ਦੀ ਪੁਲਿਸ ਫੈਸਲਾ ਕਰੇ ਕਿਹਨੇ ਆਉਣਾ ਕਿਹਨੇ ਜੀ। ਤੇ ਅੱਗੇ ਦਿੱਲੀ ਧਰਨੇ ਦੀ ਗੱਲ ਕਰਦੇ ਹਾਂ। ਵੈਸੇ ਮੌਤਾਂ ਕਾਫੀ ਹੋ ਰਹੀਆਂ, ਹੋਰ 3 ਕਿਸਾਨਾਂ ਦੀ ਜਾਨ ਗਈ। ਬਿਲਕੁਲ ਜੀ, ਇਹ ਬੜੀਆਂ ਦੁਖਦਾਈ ਘਟਨਾਵਾਂ ਜਿਹੜੀਆਂ ਦੀ ਹੋ ਰਹੀਆਂ ਨੇ। ਸ਼ਹੀਦ ਜਿਹੜੇ ਹੋਣ ਵਾਲਿਆਂ ਦੀ ਕਤਾਰ ਉਹ ਲੰਬੀ ਹੁੰਦੀ ਤੁਰੀ ਜਾ ਰਹੀ ਹੈ। ਟਿੱਕਰੀ ਸਰਹੱਦ ਦੇ ਉੱਤੇ ਜ਼ਹਿਰ ਖਾਣ ਵਾਲੇ ਹਰਿਆਣਾ ਦੇ ਨਾਲ ਸੰਬੰਧਿਤ ਕਿਸਾਨ ਜੈ ਭਗਵਾਨ ਰਾਣਾ 42 ਵਰ੍ਹਿਆਂ ਦਾ ਸੀ। ਉਹਦੇ ਜਿਹੜੀ ਸੀ ਸੰਜੇ ਗਾਂਧੀ ਹਸਪੀਟਲ ਦੇ ਵਿੱਚ ਉਹਦੀ ਇਲਾਜ ਦੇ ਦੌਰਾਨ ਮੌਤ ਹੋ ਗਈ। ਟਿੱਕਰੀ ਸਰਹੱਦ ਤੇ ਨਾਭਾ ਨੇੜੇ ਪਿੰਡ ਤੁੰਗਾ ਦਾ ਕਿਸਾਨ ਧੰਨਾ ਸਿੰਘ ਸੁੱਤਾ ਹੀ ਰਹਿ ਗਿਆ ਜੀ। ਠੰਡ ਲੱਗਣ ਕਰਕੇ ਉਹਦੀ ਮੌਤ ਹੋਈ ਦੱਸੀ ਜਾਂਦੀ ਹੈ। ਸਿੰਘੂ ਬਾਰਡਰ ਦੇ ਉੱਤੇ ਸੰਘਰਸ਼ ਦੇ ਵਿੱਚ ਸ਼ਾਮਲ ਰਹੇ ਚਮਕੌਰ ਸਾਹਿਬ ਦੇ ਆੜਤੀਏ ਨੂੰ ਦਿਲ ਦਾ ਦੌਰਾ ਪਿਆ ਤੇ ਇਹ ਦਿਲ ਦਾ ਦੌਰਾ ਜਾਨਲੇਵਾ ਸਾਬਤ ਹੋਇਆ। ਦਿੱਲੀ ਧਰਨੇ ਤੋਂ ਮੁੜਿਆ ਧੂਰੀ ਦਾ ਕਿਸਾਨ ਵੀ ਜਿਹੜਾ ਜੀ ਉਹ ਦਮ ਤੋੜ ਗਿਆ। ਦਿੱਲੀ ਪੁਲਿਸ ਕਹਿੰਦੀ ਹੈ ਕਿ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਪਿੰਡ ਪਾਕਾ ਸਮਾਂ ਦਾ ਵਸਨੀਕ ਜੈ ਭਗਵਾਨ ਰਾਣਾ 42 ਵਰ੍ਹਿਆਂ ਦਾ ਸੀਗਾ। ਟਿੱਕਰੀ ਬਾਰਡਰ ਤੇ ਧਰਨੇ ਵਾਲੀ ਥਾਂ ਦੇ ਉੱਤੇ ਉਹਨੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ। ਉਹਨੂੰ ਫੌਰੀ ਜਿਹੜਾ ਸੀਗਾ ਸੰਜੇ ਗਾਂਧੀ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇਲਾਜ ਦੇ ਦੌਰਾਨ ਉਹਨੇ ਦਮ ਤੋੜਤਾ। ਉਹਦੇ ਕੋਲੋਂ ਇੱਕ ਖੁਦਕੁਸ਼ੀ ਨੋਟ ਵੀ ਮਿਲਿਆ। ਉਹਨੇ ਇਸ ਖੁਦਕੁਸ਼ੀ ਨੋਟ ਦੇ ਵਿੱਚ ਇਹ ਗੱਲ ਲਿਖੀ ਹੈ, ਇਹ ਸਰਕਾਰ ਕਹਿੰਦੀ ਹੈ ਕਿ ਇਹ ਮੁੱਦਾ ਸਿਰਫ 2 ਜਾਂ 3 ਸੂਬਿਆਂ ਤੱਕ ਸੀਮਤ ਹੈ, ਪਰ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਦੇ ਵਿੱਚ ਪੂਰੇ ਦੇਸ਼ ਦੇ ਕਿਸਾਨ ਜਿਹੜੇ ਉਹ ਸ਼ਾਮਲ ਨੇ। ਹੁਣ ਇਹ ਇੱਕ ਅੰਦੋਲਨ ਨਹੀਂ ਬਲਕਿ ਮੁੱਦਿਆਂ ਦੀ ਲੜਾਈ ਜਿਹੜੀ ਆ ਉਹ ਬਣ ਗਈ ਆ ਔਰ ਕਿਸਾਨਾਂ ਤੇ ਕੇਂਦਰ ਦੇ ਦਰਮਿਆਨ ਕਿਸੇ ਤਣ ਪੱਤਣ ਨਹੀਂ ਲੱਗ ਰਹੀ। ਇਹ ਖੁਦਕੁਸ਼ੀ ਨੋਟ ਲਿਖ ਕੇ ਉਹਨੇ ਸਲਫਾਸ ਜਿਹੜੀ ਸੀ ਉਹ ਖਾ ਲਈ। ਟਿੱਕਰੀ ਸਰਹੱਦ ਦੇ ਉੱਤੇ ਲੱਗੇ ਧਰਨੇ ਦੇ ਵਿੱਚ ਸ਼ਾਮਲ ਨਾਭੇ ਨੇੜੇ ਪਿੰਡ ਤੁੰਗਾ ਦਾ ਕਿਸਾਨ ਧੰਨਾ ਸਿੰਘ ਦੀ ਮੌਤ ਦੇ ਨਾਲ ਇਸ ਇਲਾਕੇ 'ਚ ਪਿੰਡ ਦੇ ਵਿੱਚ ਜਿਹੜੀ ਦੀ ਉਹ ਸੋਗ ਦੀ ਲਹਿਰ ਆ ਉਹ ਫੈਲੀ ਆ। ਧੰਨਾ ਸਿੰਘ ਜਿਹੜਾ ਜੀ ਉਹ ਰਾਤ ਵੇਲੇ ਠੀਕ ਠਾਕ ਸੀਗਾ, ਸੁੱਤੇ ਪਿਆ ਉਹ ਪਿਆ ਹੀ ਰਹਿ ਗਿਆ ਜੀ ਔਰ ਠੰਡ ਦੇ ਕਰਕੇ ਉਹਦੀ ਮੌਤ ਹੋਈ ਦੱਸੀ ਜਾਂਦੀ ਹੈ। ਚਮਕੌਰ ਸਾਹਿਬ ਦੇ ਨੇੜੇ ਚਮਕੌਰ ਸਾਹਿਬ ਦਾ ਆੜਤੀਆ ਸੀਗਾ ਸੋਹਣ ਲਾਲ 52 ਵਰ੍ਹਿਆਂ ਦਾ। ਉਹਦੀ ਜਿਹੜੀ ਚੰਡੀਗੜ੍ਹ ਦੇ ਵਿੱਚ ਜਿਹੜੀ ਉਹ ਮੌਤ ਹੋ ਗਈ। ਉਹਨੂੰ ਜਿਹੜਾ ਜੀ ਚਮਕੌਰ ਸਾਹਿਬ ਤੋਂ ਜਿਹੜਾ ਜੀ ਉਹ ਨਿਕਲਿਆ ਸੀਗਾ, ਉਹਨੂੰ ਦਿਲ ਦਾ ਦੌਰਾ ਰਾਹ ਦੇ ਵਿੱਚ ਜਿਹੜਾ ਉਹ ਪੈ ਗਿਆ ਸੋਨੀਪਤ ਦੇ ਨੇੜੇ। ਉੱਥੇ ਉਹਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ। ਉਸ ਤੋਂ ਬਾਅਦ ਉਹਨੂੰ PGI ਚੰਡੀਗੜ੍ਹ ਜਿਹੜਾ ਜੀ ਉਹ ਰੈਫਰ ਕਰ ਦਿੱਤਾ ਗਿਆ, ਪਰ ਉਹਨੂੰ ਬਚਾਇਆ ਨਹੀਂ ਜਾ ਸਕਿਆ। ਇਸ ਆੜਤੀਏ ਦੀ ਵੀ ਮੌਤ ਜਿਹੜੀ ਆ ਉਹ ਹੋਈ ਆ। ਉੱਧਰ ਜਿਹੜਾ ਜੀ ਟਿੱਕਰੀ ਹੱਦ ਤੋਂ ਜਿਹੜਾ ਜੀ ਇੱਥੇ ਵਾਪਸ ਪਿੰਡ ਦੇ ਵਿੱਚ ਪਰਤੇ ਧੂਰੀ ਦੇ ਕਿਸਾਨ ਬਲਦੇਵ ਸਿੰਘ 65 ਸਾਲਾਂ ਦਾ ਜਿਹੜਾ ਸੀਗਾ ਜੀ, ਉਹਨੂੰ ਪਹਿਲਾਂ ਰੋਹਤਕ ਤੇ ਫਿਰ ਪਟਿਆਲਾ ਦੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਜਿਹੜਾ ਉਹ ਕਰਵਾਇਆ ਗਿਆ। ਉਹਨੂੰ ਪਿੰਡ ਲਿਆਂਦਾ ਗਿਆ ਪਰ ਉਹਦੀ ਮੌਤ ਜਿਹੜੀ ਉਹ ਹੋ ਗਈ, ਉਹਨੂੰ ਬਚਾਇਆ ਨਹੀਂ ਜਾ ਸਕਿਆ। ਇਹ ਜਿਹੜੀ ਮੌਤਾਂ ਦਾ ਅਕਾਊਂਟ ਆ ਜੀ ਉਹ ਲਗਾਤਾਰ ਵੱਧ ਰਿਹਾ ਔਰ ਸਭ ਤੋਂ ਇਹਦੇ ਉੱਤੇ ਦੁਖਦਾਈ ਜਿਹੜੀ ਗੱਲ ਉਹ ਇਹ ਆ ਕਿ ਜਿਹੜੀ ਸਰਕਾਰ ਹੈ ਉਹ ਇਸ ਮਾਮਲੇ ਦੇ ਉੱਤੇ ਇੱਕ ਲਫ਼ਜ਼ ਵੀ ਨਹੀਂ ਜਿਹੜਾ ਜੀ ਉਹ ਬੋਲ ਰਹੀ। ਕੇਂਦਰ ਦੀ ਸਰਕਾਰ, ਹੁਣ ਪੰਜਾਬ ਸਰਕਾਰ ਨੇ ਵੀ ਤਕਰੀਬਨ ਜਿਹੜੀ ਹੈ ਜੀ ਉਹ ਚੁੱਪੀ ਧਾਰ ਲਈ ਹੋਈ ਹੈ। ਬਿਲਕੁਲ, ਬਹੁਤਿਆਂ ਨੇ ਇਹ ਕੰਮ ਕੀਤਾ ਹੋਇਆ। ਤਾਂ ਅੱਗੇ ਗੱਲ ਕਰਦੇ ਹਾਂ ਪੰਜਾਬ ਤੋਂ ਹਰਿਆਣਾ ਦੇ ਵਿੱਚ ਜਿਹੜੇ ਲੰਬੇ ਲੰਬੇ ਕਾਫਲੇ ਆ ਟਰੈਕਟਰਾਂ ਦੇ, ਲੋਕੀ ਚਾਹ ਦੇ ਨਾਲ ਜਾ ਰਹੇ। ਬਿਲਕੁਲ ਜੀ, ਸ਼ਾਇਦ ਜਿਹੜਾ ਜੀ ਉਹ ਦੱਸਿਆ ਨਾ ਜਾ ਸਕੇ ਕਿ ਕਿਸ ਤਰ੍ਹਾਂ ਦੇ ਕਾਫਲੇ, ਕਿੱਡੇ ਲੰਬੇ ਲੰਬੇ ਕਾਫਲੇ ਜਿਹੜੇ ਆ ਉਹ ਪਿੰਡਾਂ ਦੇ ਉੱਚੋਂ ਜਿਹੜਾ ਜੀ ਉਹ ਤੁਰੇ ਹੋਏ ਆ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਹ ਜਿਹੜੇ ਟਰੈਕਟਰਾਂ ਦੇ ਮਾਰਚ ਨੇ ਉਹ ਪਿੰਡਾਂ ਦੇ ਵਿੱਚ ਕੱਢੇ ਜਾ ਰਹੇ ਆ ਔਰ ਇਹ ਟਰੈਕਟਰ ਮਾਰਚ ਕੱਢ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ 25 ਤਰੀਕ ਨੂੰ 26 ਜਨਵਰੀ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ, ਕਿਸਾਨ ਪਰੇਡ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਜਿਹੜੇ ਜੀ ਉਹ ਦਿੱਲੀ ਵੱਲ ਨੂੰ ਤੁਰਨ ਇਹ ਲੋਕ ਜਿਹੜੇ ਜੀ ਹਰ ਘਰ ਦੇ ਵਿੱਚੋਂ ਇਹ ਜਾਗਰੂਕ ਕਰ ਰਹੇ ਨੇ ਨੌਜਵਾਨ ਜਿਹੜੇ ਜੀ ਵੱਖ-ਵੱਖ ਟਰੈਕਟਰਾਂ ਦੇ ਉੱਤੇ। ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਇੱਕ ਕਿਸਮ ਦੇ ਨਾਲ ਹੈ ਸੰਘਰਸ਼ ਹੈ ਇਹਦਾ ਨਾਮ, ਪਰ ਇਹ ਜਿਹੜੇ ਇਹਦੇ ਵਿੱਚ ਸ਼ਮੂਲੀਅਤ ਕਰਨ ਵਾਲੇ ਆ ਉਹ ਚਾਅ ਦੇ ਨਾਲ ਸ਼ਾਮਲ ਜਿਹੜਾ ਦੀ ਉਹ ਹੋ ਰਹੇ ਆ। ਮਤਲਬ ਕਿ ਜਿਵੇਂ ਚਾਅ ਚੜਿਆ ਪਿਆ ਹੋਵੇ ਕਿ ਉਹ ਸੰਘਰਸ਼ ਦੇ ਵਿੱਚ ਜਾ ਰਹੇ ਆ। ਇਸ ਕਿਸਮ ਦੀ ਸੰਘਰਸ਼ ਤਾਂ ਬਹੁਤ ਜਿਹੜੇ ਜੀ ਲੋਕਾਂ ਨੇ ਵੇਖੇ ਸੁਣੇ ਪੜ੍ਹੇ ਹੋਣਗੇ, ਪਰ ਇਹ ਆਪਣੀ ਕਿਸਮ ਦੇ ਬਿਲਕੁਲ ਨਵੇਕਲੇ ਟਾਈਪ ਦਾ ਜਿਹੜਾ ਜੀ ਉਹ ਸੰਘਰਸ਼ ਹੈ ਕਿ ਜਿਹੜੀਆਂ ਗੱਲਾਂ ਇਤਿਹਾਸ ਦੇ ਵਿੱਚ ਪੜ੍ਹੀਆਂ ਨੇ ਕਿ ਜਦੋਂ ਜੰਗਾਂ ਹੁੰਦੀਆਂ ਸਨ, ਛਾਲਾਂ ਮਾਰਦੇ ਸਨ ਜਿਹੜੇ ਜੀ ਯੋਧੇ,
ਇਹ ਉਸੇ ਤਰੀਕੇ ਦਾ ਸੀਨ ਜਿਹੜਾ ਉਹ ਪੇਸ਼ ਹੋ ਰਿਹਾ ਇੱਥੇ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਉੱਤਰ ਪ੍ਰਦੇਸ਼ 'ਚ ਔਰ ਜਿਹੜਾ ਦੀ ਰਾਜਸਥਾਨ ਵਾਲੀ ਸਾਈਡ ਦੇ ਵੀ ਹਰ ਵਿਅਕਤੀ ਜਿਹੜਾ ਉੱਥੇ ਜਾਣਾ ਚਾਹੁੰਦਾ। ਕਤਾਰਾਂ, ਲੰਬੀਆਂ ਲੰਬੀਆਂ ਕਤਾਰਾਂ ਜਿਹੜੀਆਂ ਉਹ ਟਰੈਕਟਰ ਤੇ ਟਰੈਕਟਰ ਟਰਾਲੀਆਂ ਜਿਹੜੀਆਂ ਉਹ ਦਿੱਲੀ ਵੱਲ ਨੂੰ ਤੁਰੀਆਂ ਹੋਈਆਂ। ਮਾਝਾ ਪਹਿਲਾਂ ਸ਼ੁਰੂਆਤੀ ਦੌਰ ਦੇ ਵਿੱਚ ਥੋੜ੍ਹਾ ਜਿਹਾ ਪਛੜਿਆ ਰਿਹਾ। ਇਸ ਵੇਲੇ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਮਾਝੇ ਦੇ ਟਰੈਕਟਰ ਜਿਹੜੇ ਆ ਜੀ ਉਹ ਇਸ ਦਿੱਲੀ ਵਾਲੀ ਸਾਈਡ ਨੂੰ ਜਾ ਰਹੇ ਆ। ਵੈਸੇ ਮਾਝੇ, ਮਾਲਵੇ, ਦੁਆਬੇ ਦਾ ਤਾਂ ਕੋਈ ਸਵਾਲ ਰਹਿ ਹੀ ਨਹੀਂ ਗਿਆ ਕਿਸੇ ਜਗ੍ਹਾ ਦੇ ਉੱਤੇ। ਸਮੁੱਚਾ ਪੰਜਾਬ, ਸਮੁੱਚਾ ਹਰਿਆਣਾ ਜਿਹੜਾ ਜੀ ਉਹ ਤੁਰ ਪਿਆ ਹੋਇਆ ਦਿੱਲੀ ਵੱਲ। ਕੋਈ ਪਿੰਡ ਨਹੀਂ ਹੋਊਗਾ ਇਸ ਤਰ੍ਹਾਂ ਦਾ ਜਿੱਥੇ ਇਹਦੀ ਜਾਗ ਜਿਹੜੀ ਹੈ ਇਸ ਸੰਘਰਸ਼ ਦੀ ਨਾ ਲੱਗੀ ਹੋਵੇ। ਤੁਸੀਂ ਹੈਰਾਨ ਹੋਵੋਗੇ ਕਿ ਜਿਹੜੀ ਲੰਬੀ ਟਰਾਲੀ ਆ ਉਹ ਪਾ ਕੇ ਪਿੱਛੇ ਉਹਦੇ ਵਿੱਚ 2-2 ਟਰੈਕਟਰ ਲੱਦੇ ਹੋਏ ਆ ਔਰ ਉਹ ਲੱਦ ਕੇ ਟਰੈਕਟਰ ਇੱਦਾਂ ਜਿਹੜੇ ਜੀ ਜਾ ਰਹੇ ਆ। ਜਦੋਂ ਕਿਤੇ ਤਕਰੀਬਨ ਸਾਲ ਦੇ ਵਿੱਚ 1-2 ਮਹੀਨੇ ਹੁੰਦੇ ਆ ਜਦੋਂ ਆਪਾਂ ਫੌਜਾਂ ਵੇਖਦੇ ਆ ਕਿ ਉਹਨਾਂ ਦੀ ਤਬਦੀਲੀ ਹੁੰਦੀ ਆ ਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਤੇ, ਔਰ ਬਹੁਤ ਵੱਡੇ ਵੱਡੇ ਉਹਨਾਂ ਦੇ ਜਿਹੜੇ ਟਰੱਕ ਆ ਫੌਜਾਂ ਦੇ, ਉਹਦੇ ਪਿੱਛੇ ਜਿਹੜਾ ਜੀ ਉਹ ਟੈਂਕ ਪਾਏ ਹੋਏ ਹੁੰਦੇ ਆ ਜਾਂ ਜਿਹੜੀਆਂ JBC ਮਸ਼ੀਨਾਂ ਵਗੈਰਾ ਜਿਹੜੀਆਂ ਉਹ ਪਾਈਆਂ ਹੁੰਦੀਆਂ। ਉਸ ਤਰੀਕੇ ਦੇ ਨਾਲ ਟਰਾਲੀਆਂ ਦੇ ਵਿੱਚ ਟਰੈਕਟਰ ਜਿਹੜੇ ਉਹ ਲੱਦ ਕੇ ਇਹ ਦਿੱਲੀ ਵੱਲ ਨੂੰ ਜਿਹੜੇ ਉਹ ਤੁਰੇ ਹੋਏ ਆ। ਪੰਜਾਬ ਖੇਤ ਮਜ਼ਦੂਰ ਯੂਨੀਅਨ ਜਿਹੜੀ ਆ ਜੀ ਉਹਨੇ ਵੀ ਇਹ ਐਲਾਨ ਕੀਤਾ ਕਿ ਉਹ ਕਿਸਾਨਾਂ ਦੇ ਨਾਲ, ਆਪਣੇ ਕਿਸਾਨਾਂ ਦੇ ਨਾਲ ਡਟ ਕੇ ਖੜੇ ਹੋਣਗੇ ਔਰ 26 ਜਨਵਰੀ ਨੂੰ ਹੋਣ ਵਾਲੀ ਜਿਹੜੀ ਟਰੈਕਟਰ ਪਰੇਡ ਆ ਉਹਦੇ ਵਿੱਚ ਇਹ ਜਿਹੜੇ ਮਜ਼ਦੂਰ ਨੇ ਉਹ ਵੱਡੀ ਗਿਣਤੀ ਦੇ ਵਿੱਚ ਸਰਹੱਦਾਂ ਦੇ ਉੱਤੇ ਜਿਹੜਾ ਉਹ ਪਹੁੰਚਣਗੇ। ਜਿਹੜੇ ਟੋਲ ਪਲਾਜ਼ੇ ਨੇ ਉਹ ਇਹਨਾਂ ਕਿਸਾਨਾਂ ਦੇ ਠਹਿਰਾਓ ਦੇ ਅੱਡੇ ਬਣ ਗਏ ਹੋਏ ਆ ਜੀ ਸਾਰੇ, ਕਿਉਂਕਿ ਟੋਲ ਪਲਾਜ਼ਿਆਂ ਤੇ ਕਿਸਾਨ ਬੈਠੇ ਆ ਤੇ ਉੱਥੇ ਟੋਲ ਪਲਾਜ਼ਿਆਂ ਦੇ ਉੱਤੇ ਚਾਹ ਪਾਣੀ ਤੇ ਲੰਗਰ ਜਿਹੜਾ ਉਹਦਾ ਇੰਤਜ਼ਾਮ ਬਹੁਤ ਵੱਡਾ ਹੁਣ ਹੋ ਰਿਹਾ। ਉਹਦਾ ਰੀਜ਼ਨ ਇਹ ਆ ਕਿ ਜਿਹੜੇ ਇਹ ਕਿਸਾਨ ਆ ਰਹੇ ਆ ਵੱਖ-ਵੱਖ ਥਾਵਾਂ ਤੋਂ, ਉਹ ਹਰ ਟੋਲ ਪਲਾਜ਼ੇ ਦੇ ਉੱਤੇ ਖੜ ਕੇ ਉੱਥੇ ਬੈਠੇ ਜਿਹੜੇ ਲੋਕ ਨੇ ਉਹਨਾਂ ਨੂੰ ਮਿਲਦੇ ਆ, ਚਾਹ ਪਾਣੀ ਪੀਂਦੇ ਆ, ਕੁਝ ਆਰਾਮ ਕਰਨ ਤੋਂ ਬਾਅਦ ਫਿਰ ਅੱਗੇ ਨੂੰ ਜਿਹੜਾ ਜੀ ਉਹ ਤੁਰ ਪੈਂਦੇ ਆ। ਇੱਥੋਂ ਮੁਤਾਬਕ ਸਾਡੇ ਅੱਜ 21 ਤਰੀਕ ਆ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਔਰ ਤੁਸੀਂ ਅੰਦਾਜ਼ਾ ਲਾਓ ਕਿ ਜਿਸ ਤਰੀਕੇ ਦੇ ਨਾਲ ਟਰੈਕਟਰ ਜਾ ਰਿਹਾ, ਮੈਂ ਕੱਲ ਵੀ ਗੱਲ ਕੀਤੀ ਸੀ ਕਿ 20 ਮੀਟਰ ਤਕਰੀਬਨ ਇੱਕ ਟਰੈਕਟਰ ਜਿਹੜਾ ਉਹ ਰੋਕਦਾ। 1 ਲੱਖ ਟਰੈਕਟਰ ਜਿਹੜਾ ਜੀ ਇਹ ਸਮਝਿਆ ਜਾ ਰਿਹਾ ਕਿ ਇਹਨਾਂ ਸਰਹੱਦਾਂ ਦੇ ਉੱਤੇ ਪਹੁੰਚ ਜੂਗਾ 25 ਤਰੀਕ ਤੱਕ ਜਿਹੜਾ ਜੀ। ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਇਹ ਲਾਈਨਾਂ ਜਿਹੜੀਆਂ ਨੇ ਕਿੱਥੋਂ ਤੱਕ ਲੱਗ ਜਾਣੀਆਂ ਨੇ, ਕਿਸ ਜਗ੍ਹਾ ਤੱਕ ਇਹ ਟਰੈਕਟਰ ਆ ਜਾਣੇ ਨੇ। ਇਹ ਨਹੀਂ ਹੋ ਸਕਦਾ ਕਿ ਸਰਕਾਰ ਦੇ ਕੋਲੇ ਇਹ ਖਬਰਾਂ ਜਿਹੜੀਆਂ ਜੀ ਉਹ ਨਾ ਹੋਣ ਕਿ ਕਿੱਡੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਸੂਬਿਆਂ ਦੇ ਵਿੱਚੋਂ ਲੋਕ ਜਿਹੜੇ ਆ ਉਹ ਸਰਹੱਦਾਂ ਵੱਲ ਨੂੰ ਕੂਚ ਕਰ ਚੁੱਕੇ। ਬਿਲਕੁਲ ਜੀ, ਸਰਕਾਰ ਨੂੰ ਤਾਂ ਹੱਥਾਂ ਪੈਰਾਂ ਦੀ ਇਸ ਵੇਲੇ ਪਈ ਹੋਈ ਆ। ਜੇ ਕੋਈ ਕਿਤੇ ਵੀ ਪ੍ਰਚਾਰ ਵੀ ਕਰਦਾ ਹੈ ਤੇ ਉਹਨੂੰ ਵੀ ਦੇਖ ਲਓ ਵੀ ਫੜਨ ਲੱਗ ਗਏ ਆ। ਤੇ ਇਸੇ ਤਰ੍ਹਾਂ ਮਨਾਲੀ ਦੇ ਵਿੱਚ ਕਿਸਾਨਾਂ ਦੇ ਲਈ ਪ੍ਰਚਾਰ ਕਰ ਰਿਹਾ ਸੀਗਾ ਇੱਕ ਨੌਜਵਾਨ, ਉਸ ਨੂੰ 5000 ਦਾ ਜੁਰਮਾਨਾ। ਇਹ ਵੈਸੇ ਆਪਣੇ ਆਪ ਦੇ ਵਿੱਚ ਥੋੜ੍ਹੀਆਂ ਹੈਰਾਨੀ ਵਾਲੀਆਂ ਜਿਹੜੀਆਂ ਜੀ ਉਹ ਖਬਰਾਂ ਨੇ ਕਿ ਦਬਾਅ ਦੇਖੋ ਕਿਹੜੇ ਹਿਸਾਬ ਦੇ ਨਾਲ ਪਾਇਆ ਜਾ ਰਿਹਾ। ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੇ ਕਿਸਾਨ ਨੇ ਉਹਨਾਂ ਨੂੰ ਜਿਹੜਾ ਜੀ ਉਹ ਨੋਟਿਸ ਆ ਰਹੇ ਆ ਔਰ ਉਹਨਾਂ ਨੂੰ ਇਹ ਜਿਹੜਾ ਜੀ ਗੁੰਡਾ ਐਕਟ ਹੈ ਉਹਦੇ ਤਹਿਤ ਨੋਟਿਸ ਇਹ ਆ ਰਹੇ ਆ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਉਹਦੇ ਵਿੱਚ ਕਿਸੇ ਜਗ੍ਹਾ ਦੇ ਉੱਤੇ ਇਹ ਜ਼ਿਕਰ ਨਹੀਂ ਹੈਗਾ ਵੀ ਤੁਸੀਂ ਕਿਸਾਨ ਅੰਦੋਲਨ ਦੇ ਵਿੱਚ ਪਾਰਟੀਸਪੇਟ ਕੀਤਾ ਜਾਂ ਤੁਸੀਂ ਕਰਨ ਜਾ ਰਹੇ ਹੋ, ਬਲਕਿ ਗੁੰਡਾ ਐਕਟ ਦੇ ਤਹਿਤ ਉਹਨਾਂ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਇਹ ਨੋਟਿਸ ਮਿਲ ਰਿਹਾ। ਇਹ ਕਿਹਾ ਜਾ ਰਿਹਾ ਕਿ 5 ਲੱਖ ਰੁਪਏ ਦੇ ਜਾਤੀ ਮੁਚੱਲਕੇ ਦੀ ਜ਼ਮਾਨਤ ਜਿਹੜੀ ਆ ਜੀ ਉਹ ਲਓ, ਨਹੀਂ ਤਾਂ ਤੁਹਾਡੇ ਉੱਤੇ ਮਾਮਲਾ ਗੁੰਡਾ ਐਕਟ ਦੇ ਤਹਿਤ ਦਰਜ ਕੀਤਾ ਜਾਊਗਾ। ਉੱਤਰ ਪ੍ਰਦੇਸ਼ ਦੇ ਵਿੱਚ ਇਉਂ ਜਿਹੜਾ ਉਹ ਦਬਾਇਆ ਜਾ ਰਿਹਾ ਕਿਸਾਨਾਂ ਨੂੰ ਕਿ ਤਾਂ ਕਿ ਇਹ ਕਿਤੇ ਦਿੱਲੀ 26 ਜਨਵਰੀ ਨੂੰ ਜਿਹੜਾ ਜੀ ਉਹ ਨਾ ਪਹੁੰਚ। ਹਿਮਾਚਲ ਦੀ ਆਪਾਂ ਗੱਲ ਕੀਤੀ ਸੀ, ਇਹ ਮਾਮਲਾ ਜਿਹੜਾ ਕੱਲ ਕੇਂਦਰ ਦੇ ਵਜ਼ੀਰਾਂ ਮੂਹਰੇ ਵੀ ਉਠਾਇਆ ਸੀਗਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ। ਕੁਲਵੀਰ ਸਿੰਘ ਡਿਸਟ੍ਰਿਕਟ ਲੁਧਿਆਣਾ ਦਾ ਰਹਿਣ ਵਾਲਾ, ਉਹ ਆਪਣੇ ਤਰੀਕੇ ਦੇ ਨਾਲ ਜਿਹੜਾ ਜੀ ਇੱਥੇ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਜੀ ਉਹ ਪ੍ਰਚਾਰ ਕਰ ਰਿਹਾ ਸੀਗਾ। ਇੱਥੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮਨਾਲੀ ਜਿਹੜਾ ਜੀ ਪੈਂਦਾ, ਉੱਥੇ ਚੌਂਕ ਦੇ ਉੱਤੇ ਖੜ ਕੇ ਜਿਹੜੇ ਉਹ ਸ਼ਿਮਲੇ ਤੋਂ ਗ੍ਰਿਫਤਾਰ ਕੀਤੇ ਗਏ ਸੀਗੇ ਉਹ ਹੋਰ ਨੇ, ਇਹ ਵੱਖਰਾ ਜਿਹੜਾ ਜੀ ਉਹ ਸੀਗਾ। ਉਹਨੇ ਮਨਾਲੀ ਦੀ ਮਾਲ ਰੋਡ ਦੇ ਉੱਤੇ ਖੇਤੀ ਕਾਨੂੰਨਾਂ ਦੇ ਖਿਲਾਫ ਭਾਸ਼ਣ ਦਿੱਤਾ। ਲੋਕਾਂ ਨੂੰ ਭਾਸ਼ਣ ਦੇ ਵਿੱਚ ਇਹ ਦੱਸਿਆ ਕਿ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਦੇ ਨਾਲ ਕੋਈ ਇਕੱਲਾ ਕਿਸਾਨਾਂ ਦੇ ਉੱਤੇ ਇਹਦਾ ਅਸਰ ਨਹੀਂ ਪੈਣਾ, ਜਿਹੜੇ ਬਾਕੀ ਤਬਕੇ ਨੇ ਉਹਨਾਂ ਦੇ ਉੱਤੇ ਮਹਿੰਗਾਈ ਦੀ ਮਾਰ ਜਿਹੜੀ ਜੀ ਉਹ ਬਹੁਤ ਵੱਡੀ ਪਊਗੀ ਤੇ ਲੋਕਾਂ ਦੇ ਰੋਟੀ ਪਾਣੀ ਵੀ ਜਿਹੜਾ ਉਹ ਖਾਣਾ ਦੂਬਰ ਹੋ ਜਾਏ। ਇਹਦਾ ਸਿਰਫ ਕਸੂਰ ਇਹ ਸੀ, ਕੋਈ ਨਾਰਾ ਨਹੀਂ ਲਾਇਆ ਇਹਨਾਂ ਨੇ। ਫਿਰ
ਇਸ ਨੌਜਵਾਨ ਨੇ। ਨਾ ਕੋਈ ਨਾਅਰਾ ਲਾਇਆ, ਨਾ ਕੋਈ ਭੜਕਾਊ ਭਾਸ਼ਣ ਕੀਤਾ। ਕਿ ਲੋਕਾਂ ਨੂੰ ਜਿਹੜਾ ਜੀ ਉਹ ਇਹ ਦੱਸਣਾ ਵੀ ਗੁਨਾਹ ਹੋ ਗਿਆ ਕਿ ਤੁਸੀਂ ਕਿਉਂ ਦੱਸ ਰਹੇ ਹੋ ਲੋਕਾਂ ਨੂੰ ਕਿ ਇਹ ਜਿਹੜੇ ਖੇਤੀ ਕਾਨੂੰਨ ਨੇ ਇਹ ਕਿਵੇਂ ਜਿਹੜੇ ਉਹ ਖਤਰਨਾਕ ਹੋ ਸਕਦੇ ਨੇ ਹਰ ਵਰਗ ਦੇ ਵਾਸਤੇ। ਜਦੋਂ 10 ਰੁਪਏ ਦੀ ਕਿਸਾਨਾਂ ਤੋਂ ਖਰੀਦ ਕੇ 100 ਰੁਪਏ ਦੀ ਇਹ ਕਾਰਪੋਰੇਟ ਘਰਾਣੇ ਵੇਚਣਗੇ, ਤੇ ਗੱਲ ਇਹਦੇ ਵਿੱਚ ਗਲਤ ਕੀ ਆ ਕਿ ਜਿਹੜਾ ਆਮ ਬੰਦਾ ਉਹ ਤਾਂ ਗੋਭੀ ਨਾਲ ਰੋਟੀ ਵੀ ਨਹੀਂ ਖਾ ਸਕੂਗਾ, ਦਾਲ ਦੇ ਨਾਲ ਵੀ ਰੋਟੀ ਜਿਹੜਾ ਦੀ ਉਹ ਖਾ ਸਕੂਗਾ। ਇਹ ਕੁਲਵੀਰ ਸਿੰਘ ਨੇ ਜਿਹੜਾ ਮਨਾਲੀ ਦੇ ਵਿੱਚ ਘੁੰਮਣ ਆਏ ਜਿਹੜੇ ਸੈਲਾਨੀ ਨੇ, ਜਿਹੜੇ ਉੱਥੇ ਵਿਜ਼ਿਟਰ ਆਉਂਦੇ ਨੇ, ਉਹਨਾਂ ਨੂੰ ਉਹਨੇ ਸੰਬੋਧਨ ਹੋ ਕੇ ਜਿਹੜਾ ਜੀ ਇਹ ਦੱਸਣ ਦੀ ਕੋਸ਼ਿਸ਼ ਕੀਤੀ। ਮਨਾਲੀ ਦੀ ਪੁਲਿਸ ਨੂੰ ਪਤਾ ਲੱਗਿਆ, ਤੁਰੰਤ ਉੱਥੇ ਪਹੁੰਚ ਗਈ। 5000 ਰੁਪਏ ਦਾ ਉਹਦਾ ਚਲਾਨ ਜਿਹੜਾ ਜੀ ਉਹ ਕੱਟ ਦਿੱਤਾ। ਚਲਾਨ ਕਟਾਉਣ ਤੋਂ ਬਾਅਦ ਇਹਨੇ ਜਿਹੜਾ ਜੀ ਕੁਲਵੀਰ ਸਿੰਘ ਆ ਉਹ ਕਹਿੰਦਾ ਉਹਨੂੰ 골ਡ ਮੈਡਲ ਮਿਲਿਆ, ਔਰ ਇਹ 골ਡ ਮੈਡਲ ਮਿਲਣ ਤੋਂ ਬਾਅਦ ਉਹ ਕਹਿੰਦਾ ਕਿ ਉਹ ਹੋਰ ਦੂਣੀ ਹਿੰਮਤ ਦੇ ਨਾਲ ਅੱਗੋਂ ਆਪਣਾ ਜਿਹੜਾ ਜੀ ਇਹ ਪ੍ਰਚਾਰ ਕਰੂਗਾ। ਜਾਂ ਕੁਲਵੀਰ ਸਿੰਘ ਉਹੀ ਬੰਦਾ ਆ ਜਿਹਨੇ ਉਹਦੀ ਇੱਕ ਵੀਡੀਓ ਵਾਇਰਲ ਹੋਈ ਪਿਛਲੇ ਦਿਨਾਂ ਦੇ ਵਿੱਚ। ਉਹਨੇ ਜਿਹੜਾ ਜਹਾਜ਼ ਦੇ ਵਿੱਚ ਇੱਥੋਂ ਚੰਡੀਗੜ੍ਹ ਤੋਂ ਜਿਹੜੀ ਦਿੱਲੀ ਜਾਂਦੀ ਫਲਾਈਟ ਸੀ, ਉਹਦੇ ਵਿੱਚ ਉਹਨੇ ਖੇਤੀ ਕਾਨੂੰਨਾਂ ਦੇ ਵਾਸਤੇ ਲੋਕਾਂ ਨੂੰ ਦੱਸਿਆ ਸੀ। ਜਹਾਜ਼ ਦੇ ਅਮਲੇ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਪਰ ਬਾਕੀ ਜਿਹੜੇ ਪੈਸੰਜਰ ਸੀ ਉਹਨਾਂ ਨੇ ਅਮਲੇ ਨੂੰ ਟੋਕ ਦਿੱਤਾ ਵੀ ਉਹ ਸਾਨੂੰ ਕੁਝ ਵੀ ਗਲਤ ਨਹੀਂ ਦੱਸ ਰਿਹਾ, ਉਹ ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ ਕਰ ਰਿਹਾ, ਉਹ ਮਹਿਜ਼ ਖੇਤੀ ਕਾਨੂੰਨਾਂ ਦੇ ਵਾਸਤੇ ਬੋਲ ਰਿਹਾ, ਉਹਨੂੰ ਬੋਲਣ ਦਿਓ। ਔਰ ਇਹ ਵੀਡੀਓ ਬਹੁਤ ਵਾਇਰਲ ਹੋਈ। ਉਸ ਤੋਂ ਬਾਅਦ ਉਹ ਜਿਹੜਾ ਸੀਗਾ ਜੀ ਕਾਲਕਾ ਸ਼ਿਮਲਾ ਟ੍ਰੇਨ ਜਿਹੜੀ ਆ ਉਹਦੇ ਵਿੱਚ ਚੜ੍ਹ ਜਾਂਦਾ ਔਰ ਹਰ ਡੱਬੇ ਦੇ ਵਿੱਚ ਜਾ ਕੇ ਜਿਹੜਾ ਦੀ ਉਹ ਪ੍ਰਚਾਰ ਕਰ ਰਿਹਾ। ਤੁਸੀਂ ਦੇਖੋ ਕਿ ਅਜਿਹੀ ਕਮਿਟਮੈਂਟ ਜਿਹੜੀ ਆ ਉਹ ਕਿੱਥੇ ਕਦੀ ਜਿਹੜੇ ਲੋਕਾਂ ਨੇ ਵੇਖੀ ਸੁਣੀ ਹੋਣੀ ਆ। ਕੁਲਵੀਰ ਸਿੰਘ ਕੌਣ ਹੈ? ਇੱਕ ਆਮ ਜਿਹੜਾ ਉਹ ਵਿਅਕਤੀ ਆ, ਉਹਨੂੰ ਇਹ ਲੱਗਦਾ ਕਿ ਖੇਤੀ ਕਾਨੂੰਨਾਂ ਦੇ ਨਾਲ ਕਿਸਾਨ ਨਹੀਂ ਮਰਨਾ ਇਕੱਲਾ, ਇਹਦੇ ਨਾਲ ਬਾਕੀ ਤਬਕੇ ਵੀ ਜਿਹੜੇ ਆ ਉਹ ਮਰ ਜਾਣੇ ਆ। ਜਿੰਨੀ ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਸਪਰਿੰਗ ਹੁੰਦਾ, ਸਪਰਿੰਗ ਨੂੰ ਜਿੰਨਾ ਦਬਾਓਗੇ ਉਹਨੇ ਉਦੋਂ ਦੂਣੀ ਤਾਕਤ ਦੇ ਨਾਲ ਫਿਰ ਵਾਪਸ ਜਿਹੜਾ ਦੀ ਉਹ ਆਉਣਾ ਹੁੰਦਾ। ਹੋ ਸਕਦਾ ਕਿੰਨੇ ਹੋਰ ਕੁਲਵੀਰ ਸਿੰਘ ਜਿਹੜੇ ਉਹਦੇ ਆਈਡੀਆ ਲੈ ਕੇ ਜਿਹੜਾ ਦੀ ਉਹ ਟ੍ਰੇਨਾਂ ਦੇ ਵਿੱਚ, ਮੈਂ ਕੱਲ ਵੀ ਗੱਲ ਕੀਤੀ ਕਿ ਜਿਹੜੀਆਂ ਗੱਡੀਆਂ ਦਿੱਲੀ ਨੂੰ ਜਾਂਦੀਆਂ ਨੇ, ਇੱਕ ਇੱਕ ਡੱਬੇ ਦੇ ਵਿੱਚ 8-8 10-10 ਜਾਣੇ ਜਿਹੜੇ ਪ੍ਰਚਾਰ ਕਰਨ ਵਾਲੇ ਮਿਲਦੇ ਆ। ਇੱਕ ਚੁੱਪ ਕਰਦਾ, ਦੂਜਾ ਜਿਹੜਾ ਉਹ ਸ਼ੁਰੂ ਹੋ ਜਾਂਦਾ। ਦਿੱਲੀ ਪਹੁੰਚਣ ਤੱਕ ਲਗਾਤਾਰ ਇਹ ਜਿਹੜਾ ਦੀ ਉਹ ਬੋਲਦੇ ਆ ਔਰ ਲੋਕ ਉਹਨਾਂ ਨੂੰ ਨਿੱਠ ਕੇ ਸੁਣਦੇ। ਜੀ ਜੀ, ਅੱਗੇ ਦੁਨੀਆ ਚਾਹੁੰਦੀ ਹੈ ਕਿ ਸੱਚ ਦਾ ਮੂੰਹ ਬੰਦ ਕੀਤਾ ਜਾਵੇ। ਅੱਗੇ ਪੰਜਾਬ ਸਰਕਾਰ ਦੇ ਜਿਹੜੇ ਸਕੂਲ ਖੋਲ੍ਹੇ ਆ, ਉਸ ਤੋਂ ਬਾਅਦ ਹੁਣ ਨਗਰ ਨਿਗਮ ਦੀਆਂ ਚੋਣਾਂ 'ਤੇ ਵੀ ਜਿਹੜੀਆਂ ਨਿਗਾਹਾਂ ਆ ਉਹ ਛੱਕੀ ਹੋਈਆਂ। ਦੇਖੋ, ਜਦੋਂ ਇਹ ਸਕੂਲ ਖੁੱਲ੍ਹੇ ਸੀਗੇ ਉਦੋਂ ਵੀ ਇਹ ਗੱਲ ਜਿਹੜੀ ਉਹ ਚੱਲੀ ਸੀਗੀ ਕਿ ਜਿਹੜਾ ਸਭ ਤੋਂ ਅਹਿਮ ਹੈਗੀ ਜੀ ਅਦਾਲਤਾਂ ਦੇ ਵਿੱਚ ਅਜੇ ਵੀ ਜਿਹੜੀ ਸੁਣਵਾਈ ਹੋ ਰਹੀ ਹੈ ਜੀ ਉਹ ਵਰਚੁਅਲ ਹੋ ਰਹੀ ਹੈ। ਚਾਹੇ ਉਹ ਹੇਠਲੀਆਂ ਅਦਾਲਤਾਂ ਨੇ, ਚਾਹੇ ਉਹ ਹਾਈ ਕੋਰਟ ਨੇ, ਚਾਹੇ ਉਹ ਸੁਪਰੀਮ ਕੋਰਟ ਹੈ। ਈਵਨ ਜਿਹੜਾ ਪਾਰਲੀਮੈਂਟ ਸੀਗਾ ਜੀ, ਉਹ ਪਿਛਲਾ ਉਹਦਾ ਸੈਸ਼ਨ ਇਹ ਕਹਿ ਕੇ ਰੱਦ ਕਰ ਦਿੱਤਾ ਗਿਆ ਸੀਗਾ ਵੀ ਕਰੋਨਾ ਕਾਲ ਹੈ, ਕਰੋਨਾ ਦਾ ਖਤਰਾ ਜਿਹੜਾ ਦੀ ਉਹ ਬਣਿਆ ਹੋਇਆ। ਜਦੋਂ ਅਦਾਲਤਾਂ ਨਹੀਂ ਖੁੱਲ ਰਹੀਆਂ, ਜਿਹੜਾ ਪਾਰਲੀਮੈਂਟ ਨਹੀਂ ਲੱਗਿਆ, ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੋਇਆ ਸੀ ਉਹ ਕਿਵੇਂ ਹੋਇਆ ਸਭ ਨੂੰ ਪਤਾ। ਕਿੰਨਾ ਉਹਦੇ ਵਿੱਚ ਜਿਹੜਾ ਦੀ ਇਹ ਡਰਾਇਆ ਗਿਆ ਕਿ ਨੇੜੇ ਨਹੀਂ ਜਿਹੜਾ ਦੀ ਉਹ ਆਉਣਾ। ਤੇ ਮੁੱਖ ਮੰਤਰੀ ਸਾਹਿਬ ਆਪ ਕਿੰਨੀ ਕੁ ਉਹਨਾਂ ਦੀ ਜਿਹੜੀ ਦੀ ਉਹ ਇਨਵੋਲਵਮੈਂਟ ਅਟਰੈਕਸ਼ਨ ਹੈ ਲੋਕਾਂ ਦੀ, ਡਾਇਰੈਕਟਲੀ ਲੋਕਾਂ ਦੇ ਨਾਲ ਹੈ ਹੀ ਨਹੀਂ ਗੀ। ਉਹ ਮਹਿਜ਼ ਆਪਣੇ ਵੀਡੀਓਜ਼ ਦੇ ਰਾਹੀਂ, ਆਪਣੇ ਪੇਜ ਦੇ ਰਾਹੀਂ ਲੋਕਾਂ ਨੂੰ ਅਟਰੈਕਟ ਹੁੰਦੇ ਆ। ਤੇ ਸਕੂਲ ਖੋਲ੍ਹ ਦਿੱਤੇ, ਕਾਲਜ ਜਿਹੜੇ ਦੀ ਉਹ ਖੋਲ੍ਹ ਦਿੱਤੇ ਵੀ ਉੱਥੇ ਬੱਚਿਆਂ ਦੇ ਜਿਹੜਾ ਦੀ ਉਹਦੇ ਭਵਿੱਖ ਦਾ ਕੋਈ ਧਿਆਨ ਨਹੀਂ ਰੱਖਿਆ ਗਿਆ। ਜੇ ਜੱਜਸ ਜਿਹੜੇ ਨੇ ਉਹ ਡਰ ਸਕਦੇ ਆ ਵੀ ਕਰੋਨਾ ਕਾਲ ਹੈ ਵੀ ਅਸੀਂ ਕਿਸੇ ਦੇ ਸਾਹਮਣੇ ਨਹੀਂ ਹੋਣਾ, ਪੋਲੀਟੀਸ਼ੀਅਨ ਡਰ ਸਕਦੇ ਆ, ਤੇ ਫਿਰ ਬੱਚੇ ਜਿਹੜੇ ਜੀ ਉਹਨਾਂ ਨੂੰ ਕਿਉਂ ਸਕੂਲਾਂ ਕਾਲਜਾਂ ਦੇ ਵਿੱਚ ਉਹ ਲਿਆਂਦਾ ਗਿਆ। ਸਵਾਲ ਤਾਂ ਉਦੋਂ ਵੀ ਖੜਾ ਹੋਇਆ ਸੀਗਾ ਵੀ ਲੋਕ ਵਾਪਸ ਆ ਜਾਣਗੇ, ਲੋਕ ਵਾਪਸ ਨਹੀਂ ਆਏ। ਇਹ ਵੀ ਗੱਲ ਹੈ ਜੀ, ਉਹਦਾ ਕੋਈ ਬਹੁਤਾ ਅਸਰ ਨਹੀਂ ਪਿਆ। ਲੋਕ ਕਹਿੰਦੇ ਕੋਈ ਗੱਲ ਨਹੀਂ, ਸਕੂਲ ਜਿਹੜੇ ਦੀ ਉਹ ਬਾਅਦ ਦੇ ਵਿੱਚ ਬੱਚੇ ਤਾਂ ਜਾਣ ਜੋਗੇ ਰਹਿਣਗੇ ਜੇ ਉਹਨਾਂ ਦਾ ਭਵਿੱਖ ਬਚੂਗਾ। ਹੁਣ ਇਹ ਨਵਾਂ ਜਿਹੜਾ ਦੀ ਉਹ ਦਾਅਵਾ ਜਿਹੜਾ ਇਹ ਨਿਗਮ ਚੋਣਾਂ ਕਰਵਾਈਆਂ ਜਾ ਰਹੀਆਂ ਨੇ, 14 ਫਰਵਰੀ ਨੂੰ ਵੋਟਾਂ ਪੈਣੀਆਂ ਨੇ ਔਰ ਵੱਖ-ਵੱਖ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੀ ਮਜਬੂਰੀ ਬਣ ਗਈ ਇਹਦੇ ਵਿੱਚ ਜਿਹੜਾ ਦੀ ਉਹ ਪਾਰਟੀਸਪੇਟ ਕਰਨਾ। ਕੋਈ ਪਾਰਟੀ ਇਹ ਤਾਂ ਨਹੀਂ ਨਾ ਕਹਿ ਸਕਦੀ ਕਿ ਮੈਂ ਇਹਦੇ ਵਿੱਚ ਜਿਹੜਾ ਉਹ ਹਿੱਸਾ ਨਹੀਂ ਲੈਣਾ, ਫਿਰ ਸਰਕਾਰ ਚੁੱਪ ਕਰਕੇ ਇੱਕ ਤਰਫਾ ਜਿੱਤ ਜੂਗੀ। ਇਸ ਕਰਕੇ ਵਿਰੋਧੀ ਧਿਰਾਂ ਦੀ ਤਾਂ ਮਜਬੂਰੀ ਹੈ ਇਹਨਾਂ ਚੋਣਾਂ ਦੇ ਵਿੱਚ ਜਿਹੜਾ ਦੀ ਉਹ ਪਾਰਟੀਸਪੇਟ ਕਰਨ। ਪਰ ਇਹ ਚੋਣਾਂ ਇਹ ਅੱਗੇ ਕੀਤੀਆਂ ਜਾ ਸਕਦੀਆਂ ਸੀ। ਜਿਵੇਂ ਪਾਰਲੀਮੈਂਟ ਦਾ ਸੈਸ਼ਨ ਤਾਂ ਨਹੀਂ ਲੱਗਿਆ ਕਿ ਕਰੋਨਾ, ਬਿਹਾਰ ਦੀਆਂ ਚੋਣਾਂ ਹੋ ਗਈਆਂ, ਪਾਰਲੀਮੈਂਟ ਦਾ ਸੈਸ਼ਨ ਨਹੀਂ ਲੱਗਿਆ ਕਿ ਕਰੋਨਾ ਕਾਲ ਹੈ। ਪੱਛਮੀ ਬੰਗਾਲ ਦੇ ਵਿੱਚ ਜਿਹੜੀਆਂ ਜੀ ਉਹ ਰੈਲੀਆਂ ਜਾਰੀ ਨੇ,
ਇਹ ਸਿਆਸਤਦਾਨ ਨੇ ਜਿਹੜੇ ਕਿ ਕੁਛ ਨਾ ਕੁਛ ਜਿਹੜਾ ਜੀ ਉਹ ਕੀ ਕਰਦੇ ਨੇ, ਉਹਦਾ ਮਤਲਬ ਕੋਈ ਹੋਰ ਜਿਹੜਾ ਜੀ ਹੁੰਦਾ। ਨਿਗਮ ਚੋਣਾਂ ਜਿਹੜੀਆਂ ਪੰਜਾਬ ਦੇ ਵਿੱਚ ਹੋਣੀਆਂ, ਇਹ ਲੋਕਾਂ ਨੂੰ ਇਸ ਪਾਸੇ ਵੱਲ ਮੋੜ ਕੇ ਲਿਆਉਣ ਦੇ ਯਤਨ ਨੇ ਵੀ ਲੜਨ ਵਾਲੇ ਆਉਣਗੇ ਤੇ ਵੋਟਾਂ ਪਾਉਣ ਵਾਲੇ ਵੀ ਜਿਹੜਾ ਜੀ ਉਹ ਆਉਣਗੇ। ਦੇਖੋ 70 ਸਾਲ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਲੋਕਾਂ ਨੂੰ ਕਮਲੇ ਬਣਾਉਂਦੀਆਂ ਰਹੀਆਂ ਨੇ। ਅਜਿਹਾ ਵੀ ਸੀਗਾ ਸਮਾਂ, ਚਲੋ ਅੱਜ ਤਾਂ ਉਹ ਸਾਰਾ ਕੁਝ ਹੀ ਬਦਲ ਗਿਆ ਵੀ ਇਹ ਨਹੀਂ ਹੋ ਸਕਦਾ ਵੀ ਤੁਸੀਂ ਇੱਕ ਗੱਲ ਇੱਕ ਜਗ੍ਹਾ ਦੇ ਉੱਤੇ ਕਹਿ ਕੇ ਦੂਜੀ ਜਗ੍ਹਾ ਦੇ ਉੱਤੇ ਦੂਜੀ ਗੱਲ ਜਿਹੜੇ ਜੀ ਉਹ ਕਰਦੇ ਨਜ਼ਰ ਆਓ ਵੀ ਕਿਹੜਾ ਲੋਕਾਂ ਨੂੰ ਪਤਾ ਲੱਗਣਾ। ਤਾਂ ਮੈਨੂੰ ਲੱਗਦਾ ਇਹ ਵੀ ਸਮਾਂ ਸੀਗਾ ਬਈ ਜਲੰਧਰ ਦੇ ਵਿੱਚ ਕੁਝ ਬੋਲਿਆ, ਨਕੋਦਰ 'ਚ ਜਾ ਕੇ ਕੁਝ ਹੋਰ ਬੋਲਤਾ ਤੇ ਗਾਂ ਮਲਸੀਆਂ ਦੇ ਵਿੱਚ ਜਾ ਕੇ ਜਿਹੜਾ ਉਹਨਾਂ ਦੋਨਾਂ ਤੋਂ ਤੀਜੀ ਗੱਲ ਕੋਈ ਕਹਿਤੀ ਵੀ ਕਿਹੜਾ ਪਤਾ ਲੱਗਣਾ। ਹੁਣ ਤਾਂ ਉਸੇ ਵੇਲੇ ਪਤਾ ਲੱਗ ਜਾਂਦਾ। ਲੋਕਾਂ ਨੂੰ ਵੀ ਇਹ ਨਬਜ਼ ਜਿਹੜੀ ਹੈ ਜੀ ਉਹ ਸਮਝ ਆ ਰਹੀ ਹੈ ਵੀ ਇਹ ਚੋਣਾਂ ਐਨ ਕਿਸਾਨ ਸੰਘਰਸ਼ ਜਦੋਂ ਸਿਖਰ ਦੇ ਉੱਤੇ ਗਿਆ ਹੋਇਆ ਉਸ ਵੇਲੇ ਕਿਉਂ ਰੱਖੀਆਂ। ਬਿਲਕੁਲ ਜੀ, ਸਾਰੇ ਚੋਣਾਂ ਵੇਲੇ ਕੁਝ ਨਹੀਂ ਹੁੰਦਾ, ਕਿਸੇ ਨੂੰ ਵੀ ਨਹੀਂ ਹੁੰਦਾ, ਕਰੋਨਾ ਵੀ ਨਹੀਂ ਚੰਬੜਦਾ। ਅੱਗੇ ਕਾਂਗਰਸ ਦੀ ਜੇ ਗੱਲ ਕਰੀਏ, ਉਹਨਾਂ ਦੇ ਸੀਨੀਅਰ ਨੇਤਾਵਾਂ ਨੇ ਅਰਨਬ ਦੀ ਚੈਟ ਦਾ ਮਸਲਾ ਚੱਕਿਆ। ਦੇਖੋ ਇਹ ਮਾਮਲਾ ਕਾਫੀ ਭਖ ਰਿਹਾ, ਪਰ ਇਹਦੇ ਵਿੱਚ ਸਭ ਤੋਂ ਵੱਡੀ ਹੈਰਾਨਗੀ ਜਿਹੜੀ ਇਸ ਗੱਲ ਦੀ ਹੈ ਕਿ ਕੇਂਦਰ ਦੀ ਸਰਕਾਰ ਜਿਹੜੀ ਆ ਉਹ ਚੁੱਪ ਚਾਂ ਬੈਠਾ। ਈਵਨ ਇੱਥੋਂ ਤੱਕ ਕਿ ਉਹਨਾਂ ਨੇ ਇਹ ਵੀ ਨਹੀਂ ਕਿਹਾ ਵੀ ਇਹ ਚੈਟ ਜਿਹੜੀ ਆ ਇਹ ਝੂਠ, ਇਹ ਵੀ ਨਹੀਂ ਕਿਹਾ, ਡਿਨਾਈ ਨਹੀਂ ਕੀਤਾ। ਇਸ ਕਰਕੇ ਉਹਦੇ ਉੱਤੇ ਸਹੀ ਪੈ ਜਾਂਦੀ ਹੈ। ਪਹਿਲਾਂ ਜਿਹੜੇ ਕਾਂਗਰਸੀ ਆਗੂ ਰਾਹੁਲ ਗਾਂਧੀ ਹੋਰਾਂ ਨੇ ਇਹ ਮਾਮਲਾ ਜਿਹੜਾ ਉਹ ਚੁੱਕਿਆ ਸੀਗਾ। ਹੁਣ ਕਾਂਗਰਸ ਦੇ ਜਿਹੜੇ ਸੀਨੀਅਰ ਨੇਤਾ ਨੇ, ਇੱਕ ਤਾਂ AK ਐਂਟਨੀ, ਉਹ ਜਿਹੜਾ ਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਜਿਹੜੀ ਦੀ ਉਹ ਕੀਤੀ। ਸੁਸ਼ੀਲ ਕੁਮਾਰ ਸ਼ਿੰਦੇ, ਗੁਲਾਮ ਨਬੀ ਆਜ਼ਾਦ, ਪਵਨ ਖੇੜਾ, ਇਹਨਾਂ ਸਾਰਿਆਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਜਿਹੜੀ ਕੀਤੀ। ਰਿਪਬਲਿਕ TV ਦੇ ਮੁੱਖ ਸੰਪਾਦਕ ਜਾਂ ਇਹ ਕਹਿ ਲਓ ਕਿ ਮੌਜੂਦਾ ਕੇਂਦਰ ਦੀ ਸਰਕਾਰ ਦੇ ਮੁੱਖ ਬੁਲਾਰੇ ਅਰਨਬ ਗੋਸਵਾਮੀ ਦੀਆਂ ਜਿਹੜੀਆਂ WhatsApp ਚੈਟ ਆ ਉਹਦਾ ਹਵਾਲਾ ਦੇ ਕੇ ਪ੍ਰਧਾਨ ਮੰਤਰੀ ਨੂੰ ਇਹ ਕਿਹਾ ਗਿਆ ਕਿ ਉਹ ਇਸ ਮੁੱਦੇ ਦੇ ਉੱਤੇ ਆਪਣੀ ਸਫਾਈ ਦੇਣ ਔਰ ਇਹ ਅਹਿਮ ਜਾਣਕਾਰੀ ਲੀਕ ਕਰਨ ਦੇ ਮਾਮਲੇ ਦੇ ਵਿੱਚ ਜਾਂਚ ਦੀ ਮੰਗ ਕਰਦੇ ਆ। ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਜੀ ਉਹ ਮੰਗੀ ਹੈ। ਇਹਦੇ ਵਿੱਚ ਜਿਹੜਾ ਜੀ ਇਹ ਕਿਹਾ ਗਿਆ ਕਿ ਜਿਹੜੇ ਵਿਅਕਤੀ ਰਾਸ਼ਟਰ ਵਿਰੋਧੀ ਕਾਰਵਾਈਆਂ 'ਚ ਸ਼ਾਮਲ ਨੇ ਉਹ ਰਹਿਮ ਦੇ ਹੱਕਦਾਰ ਨਹੀਂ ਤੇ ਸਰਕਾਰ 2019 ਦੇ ਹਵਾਈ ਹਮਲਿਆਂ ਬਾਰੇ ਜਾਣਕਾਰੀ ਲੀਕ ਕਰਨ ਦੇ ਮਾਮਲੇ ਦੇ ਵਿੱਚ ਜਾਂਚ ਦੇ ਤੁਰੰਤ ਹੁਕਮ ਜਿਹੜੇ ਉਹ ਦੇਣੇ ਚਾਹੀਦੇ। ਕਾਂਗਰਸ ਦੇ ਇਹਨਾਂ ਆਗੂਆਂ ਨੇ ਜਿਹੜਾ ਜੀ ਸਵਾਲ ਇਹ ਉਠਾਏ ਕਿ ਸਰਕਾਰੀ ਭੇਤ ਲੀਕ ਕਰਨਾ ਅਪਰਾਧਿਕ ਕਾਰਵਾਈ ਹੈ। ਫੌਜੀ ਆਪਰੇਸ਼ਨਾਂ, ਕੌਮੀ ਸੁਰੱਖਿਆ ਦੇ ਮਾਮਲਿਆਂ ਤੇ ਹਮਲਿਆਂ ਵਰਗੇ ਜਿਹੜੇ ਗੰਭੀਰ ਫੈਸਲੇ ਨੇ, ਇਹਨਾਂ ਦੇ ਭੇਤ ਲੀਕ ਕਰਨਾ ਦੇਸ਼ ਧਰੋਹ ਤੇ ਰਾਸ਼ਟਰ ਵਿਰੋਧੀ ਹੈ। ਔਰ ਇਹ ਜਿਹੜਾ ਜੀ ਕਿਹਾ ਗਿਆ ਕਿ ਅਰਨਬ ਗੋਸਵਾਮੀ ਤੇ BARC ਦੇ ਸਾਬਕਾ CEO ਪਾਰਥੋ ਦਾਸ ਗੁਪਤਾ ਜਿਹੜਾ ਕਿ ਇਸ ਵੇਲੇ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ, ਮਹਾਰਾਸ਼ਟਰ ਦੀ ਪੁਲਿਸ ਦੇ ਵਿੱਚ, ਉਹਦੀ ਬੇਲ ਵੀ ਡਿਨਾਈ ਹੋ ਉਹਦੀ ਚੈਟ ਦਾ ਹਵਾਲਾ ਜਿਹੜਾ ਜੀ ਉਹ ਦਿੱਤਾ ਗਿਆ ਕਿ ਮੁਲਕ ਦੀ ਕੌਮੀ ਸੁਰੱਖਿਆ ਦੇ ਨਾਲ ਕਦੇ ਵੀ ਇਸ ਢੰਗ ਦੇ ਨਾਲ ਸਮਝੌਤਾ ਨਹੀਂ ਕੀਤਾ ਗਿਆ ਸੀਗਾ। ਔਰ ਇਹ ਵੀ ਕਿਹਾ ਗਿਆ ਕਿ ਸਿਰਫ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ, ਰੱਖਿਆ ਮੰਤਰੀ ਤੇ NSA ਨੂੰ ਹਵਾਈ ਹਮਲਿਆਂ ਬਾਰੇ ਜਾਣਕਾਰੀ ਸੀ ਤੇ ਇਹ ਜਾਣਕਾਰੀ ਲੀਕ ਹੋਣਾ ਗੰਭੀਰ ਜਿਹੜਾ ਉਹ ਮਾਮਲਾ ਹੈ। ਜਿਹੜੇ ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਗੁਲਾਮ ਨਬੀ ਆਜ਼ਾਦ, ਉਹਨਾਂ ਨੇ ਇਹ ਗੱਲ ਕਹੀ ਕਿ ਜਾਂਚ ਦੇ ਦੌਰਾਨ ਇਹ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਅਰਨਬ ਗੋਸਵਾਮੀ ਨੇ ਸਰਕਾਰ ਨਾਲ ਨਜ਼ਦੀਕੀ ਕਰਕੇ ਸਿਰਫ ਫੜ ਮਾਰੀ ਸੀ ਜਾਂ ਅਸਲੀਅਤ 'ਚ ਉਹਨੂੰ ਕੋਈ ਮਦਦ ਜਿਹੜੀ ਉਹ ਮਿਲੀ ਸੀ। ਜਿਹੜੇ ਖੁਰਸ਼ੀਦ ਨੇ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਕਿ ਨਿਆਂਪਾਲਿਕਾ ਬਾਰੇ ਚੈਟ ਦੇ ਖਾਸ ਹਵਾਲੇ ਦਿੱਤੇ ਗਏ ਕਿ ਨਿਆਂਪਾਲਿਕਾ ਖੁਦ ਇਹਦਾ ਨੋਟਿਸ ਜਿਹੜਾ ਉਹ ਲਵੇ। ਇਹ ਵੀ ਕਿਹਾ ਗਿਆ ਕਿ ਇਹਨੇ ਸਰਕਾਰ ਦੇ ਨਾਲ ਗੰਢ ਤੁੱਪ ਕਰਕੇ ਚੈਨਲ ਦੀ TRP ਦੇ ਅੰਕੜਿਆਂ ਦੇ ਵਿੱਚ ਹੇਰਾਫੇਰੀ ਕੀਤੀ ਸੀ ਔਰ ਹਾਕਮ ਪਾਰਟੀ ਦੇ ਹੱਕ ਦੇ ਵਿੱਚ ਲੋਕਾਂ ਦੀ ਰਾਏ ਦੇ ਨਾਲ ਜਿਹੜਾ ਉਹ ਖਿਲਵਾੜ ਕੀਤਾ ਸੀ। ਕੱਲੀ ਕੱਲੀ ਗੱਲ ਦੇ ਉੱਤੇ ਹੋ ਹੱਲਾ ਮਚਾ ਦੇਣ ਵਾਲੇ ਜਿਹੜੇ ਇੱਥੇ ਗੋਦੀ ਮੀਡੀਆ ਵਾਲੇ ਆ ਉਹ ਸਭ ਇਸ ਮਾਮਲੇ ਦੇ ਉੱਤੇ ਖਾਮੋਸ਼ ਹੋਏ ਪਏ ਆ। ਤੁਸੀਂ ਹੈਰਾਨ ਹੋਵੋਗੇ ਕਿ ਕਾਂਗਰਸ ਦੇ ਆਗੂਆਂ ਨੇ ਇਹ ਜਿਹੜੇ ਸਬੂਤ ਲਾਏ ਜਾਂ ਜਿਹੜੀ ਇਹ ਚੈਟ ਹੈ ਉਹ ਪ੍ਰਸ਼ਾਂਤ ਭੂਸ਼ਣ ਵਰਗੇ ਸੀਨੀਅਰ ਵਕੀਲ ਜਿਹੜੇ ਨੇ ਜੀ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਜਿਹੜੀ ਦੀ ਉਹ ਸਾਂਝੀ ਕਰਤੀ ਸੀ। ਇੰਨਾ ਕੁਝ ਹੋਣ ਦੇ ਬਾਵਜੂਦ ਚੈਨਲਾਂ ਦੇ ਉੱਤੇ ਜਿਹੜਾ ਜੀ ਇਹਦਾ ਜ਼ਿਕਰ ਹੀ ਕੋਈ ਨਹੀਂ ਹੋ ਰਿਹਾ ਜੀ। ਨਾ ਕਾਂਗਰਸੀ ਆਗੂਆਂ ਦੀ ਇਹ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਵਿਖਾਈ ਜਾ ਰਹੀ ਆ। ਇਹੋ ਜਿਹੇ ਹਾਲਾਤ ਜਿਹੜੇ ਉਹ ਬਣੇ ਹੋਏ ਕਿ ਕੋਈ ਗੱਲ ਕਰਨ ਨੂੰ ਜਿਹੜਾ ਜੀ ਉਹ ਤਿਆਰ ਨਹੀਂ ਕਿ ਉਹਨੂੰ ਜਿਹੜਾ ਜੀ ਉਹ ਪੁੱਛਿਆ ਜਾਵੇ ਕਿ ਇਹ ਬੰਦੇ ਜਿਹੜਾ ਜੀ ਉਹ ਕਿਸ ਤਰੀਕੇ ਦੇ ਨਾਲ ਇੰਨਾ ਕੁਝ ਜਿਹੜਾ ਜੀ ਉਹ ਕਰਦਾ ਰਿਹਾ ਔਰ ਜਿੰਨਾ ਰੌਲਾ ਜਿਹੜਾ ਜੀ ਉਹ ਪਾਉਂਦਾ ਰਿਹਾ ਜਾਂ ਜਿਹੜਾ ਉਹ ਪਾ ਰਿਹਾ
ਕਿ ਉਹਦੇ ਪਿੱਛੇ ਤਾਕਤਾਂ ਜਿਹੜੀਆਂ ਦੀ ਉਹ ਕਿਹੜੀਆਂ ਸਨ ਔਰ ਉਹਦੀ ਇੰਨੀ ਹਿੰਮਤ ਕਿਵੇਂ ਹੋਈ ਕਿ ਉਹ ਸਰਕਾਰੀ ਜਿਹੜੇ ਭੇਦ ਸੀਗੇ ਉਹ ਅੱਗੇ ਤੋਂ ਅੱਗੇ ਸ਼ੇਅਰ ਕਰ ਰਿਹਾ। ਬਿਲਕੁਲ ਜੀ, ਤਾਕਤਾਂ ਨੇ ਤਾਂ ਇਦਾਂ ਦੇ ਲੋਕ ਮੂਹਰੇ ਲਾਏ ਹੁੰਦੇ ਆ। ਤੇ ਅੱਗੇ ਕੰਗਨਾ ਰਣੌਤ ਦੀ ਜੇ ਗੱਲ ਕਰੀਏ ਤਾਂ ਉਸ ਦਾ ਟਵਿੱਟਰ ਖਾਤਾ ਜਿਹੜਾ ਬੰਦ ਕਰ ਦਿੱਤਾ। ਕੰਗਨਾ ਰਣੌਤ ਜਿਹੜੀ ਜੀ ਉਹ ਪਿਛਲੇ ਦਿਨਾਂ ਤੋਂ ਕਿਸੇ ਆਪਣੀ ਫਿਲਮ ਦੇ ਵਿੱਚ ਅਦਾਕਾਰੀ ਕਰਕੇ ਜਿਹੜਾ ਚਰਚਿਤ ਨਹੀਂ ਰਹੀ, ਬਲਕਿ ਉਹ ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਸ ਪਾਰਟੀ ਦੀ ਬੁਲਾਰੀ ਬਣ ਕੇ ਜਿਹੜਾ ਜੀ ਉਹ ਚਰਚਿਤ ਹੋ ਗਈ ਔਰ ਸਰਕਾਰ ਨੇ ਉਹਨੂੰ ਵਾਈਸ ਸਿਕਿਉਰਿਟੀ ਵੀ ਜਿਹੜੀ ਜੀ ਉਹ ਪ੍ਰੋਵਾਈਡ ਕੀਤੀ। ਜਦੋਂ ਤੱਕ ਉਹਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮ ਹੱਤਿਆ ਵਾਲਾ ਮਾਮਲਾ ਜਿਹੜਾ ਜੀ ਉਹ ਚੁੱਕਿਆ, ਇਉਂ ਲੱਗਿਆ ਸੀ ਲੋਕਾਂ ਨੂੰ ਵੀ ਉਹਨੇ ਠੀਕ ਪੁਆਇੰਟ ਜਿਹੜਾ ਜੀ ਉਠਾਇਆ, ਪਰ ਉਸ ਤੋਂ ਬਾਅਦ ਤਾਂ ਕਹਾਣੀ ਹੋਰ ਹੋ ਗਈ ਤੇ ਆਉਂਦਿਆਂ ਆਉਂਦਿਆਂ ਕੰਗਨਾ ਰਣੌਤ ਦਾ ਹਾਲ ਇਹ ਹੋ ਗਿਆ ਵੀ ਉਹਨੇ ਹਰ ਜਿਹੜੀ ਗੱਲ ਸੀ ਉਹ ਕੇਂਦਰ ਦੀ ਸਰਕਾਰ ਦੇ ਹੱਕ ਦੇ ਵਿੱਚ ਭੁਗਤਣ ਲੱਗ ਗਈ ਤੇ ਬੇਬੇ ਮਹਿੰਦਰ ਕੌਰ ਜਿਹੜੀ ਕਿ ਇੱਥੇ ਮੋਰਚੇ ਦੇ ਵਿੱਚ ਸ਼ਾਮਲ ਸੀ ਉਹਨੂੰ ਦਿਹਾੜੀ ਵਾਲੀ ਔਰਤ ਕਹਿ ਦਿੱਤਾ ਵੀ 100 ਰੁਪਈਆ ਲੈ ਕੇ ਦਿਹਾੜੀ ਦੇ ਉੱਤੇ ਅਜਿਹੀਆਂ ਔਰਤਾਂ ਜਿਹੜੀਆਂ ਮੋਰਚੇ 'ਚ ਜਾਂਦੀਆਂ ਨੇ। ਉਹ ਮਾਮਲਾ ਚਲੋ ਅਦਾਲਤ ਦੇ ਵਿੱਚ ਇਸ ਵੇਲੇ ਜਿਹੜਾ ਜੀ ਉਹ ਚੱਲ ਰਿਹਾ, ਮਾਨਹਾਨੀ ਦਾ ਮੁਕੱਦਮਾ, ਹੋਰ ਵੀ ਕਈ ਕਿਸਮ ਦੇ ਜਿਹੜਾ ਜੀ ਉਹ ਭੁਗਤ ਰਹੀ ਹੈ। ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਜਿਹੜਾ ਜੀ ਉਹ ਟੈਂਪਰੇਰੀ ਤੌਰ ਦੇ ਉੱਤੇ ਬੰਦ ਜਿਹੜਾ ਜੀ ਉਹ ਕੀਤਾ ਗਿਆ ਔਰ ਇਹ ਕਿਹਾ ਗਿਆ ਕਿ ਜਿਹੜੀ ਇੱਕ ਵੈਬ ਸੀਰੀਜ਼ ਆ ਉਹਦੇ ਖਿਲਾਫ ਇੱਕ ਵਿਵਾਦਤ ਪੋਸਟ ਉਹਨੇ ਸਾਂਝੀ ਕਰਤੀ, ਜਿਸ ਤੋਂ ਬਾਅਦ ਉਹਦੇ ਟਵਿੱਟਰ ਨੇ ਜਿਹੜਾ ਸੀਗਾ ਜੀ ਉਹਦਾ ਖਾਤਾ ਬੰਦ ਕਰਤਾ। ਉਹਨੇ ਇਹ ਲਿਖਿਆ ਕਿ ਇਹ ਸਮਾਂ ਅਜਿਹੀਆਂ ਤਾਕਤਾਂ ਨੂੰ ਡੱਕਣ ਦਾ ਜਿਹੜੀਆਂ ਵੈਬ ਸੀਰੀਜ਼ ਦੇ ਜ਼ਰੀਏ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀਆਂ ਨੇ, ਇਹ ਉਹਨੇ ਲਿਖਿਆ। ਔਰ ਉਹਦੇ ਜਿਹੜਾ ਕੰਗਨਾ ਰਣੌਤ ਨੇ ਜਿਹੜਾ ਜੀ ਉਹਦਾ ਖਾਤਾ ਬੰਦ ਕਰਵਾਉਣ ਵਾਲਿਆਂ ਦੀ ਜਿਹੜੀ ਉਹ ਆਲੋਚਨਾ ਕੀਤੀ ਹੈ। ਇਹ ਕਿਹਾ ਕਿ ਆਜ਼ਾਦ ਖਿਆਲੀਆਂ ਨੇ ਰੌਲਾ ਪਾ ਕੇ ਮੇਰਾ ਖਾਤਾ ਜਿਹੜਾ ਜੀ ਉਹ ਬੰਦ ਕਰਾਇਆ। ਕਿਸੇ ਨੇ ਰੌਲਾ ਪਾ ਕੇ ਖਾਤਾ ਬੰਦ ਨਹੀਂ ਕਰਾਇਆ। ਜਦੋਂ ਤੁਸੀਂ, ਕਿਉਂਕਿ ਹਰ ਚੀਜ਼ ਦੀ ਇੱਕ ਲਿਮਿਟ ਹੈ, ਜਦੋਂ ਤੁਸੀਂ ਉਹ ਲਿਮਿਟ ਕ੍ਰਾਸ ਕਰਦੇ ਹੋ ਉਦੋਂ ਹੀ ਅਜਿਹੀ ਜਿਹੜੀ ਜੀ ਉਹ ਮੁਸ਼ਕਲ ਆਉਂਦੀ ਹੈ ਕਿ ਕਿੱਥੋਂ ਤੱਕ ਤੁਸੀਂ ਬੋਲ ਸਕਦੇ ਹੋ, ਕਿੱਥੋਂ ਤੱਕ ਜਿਹੜਾ ਜੀ ਉਹ ਨਹੀਂ। ਅਜਿਹਾ ਜਿਹੜਾ ਇੱਕ ਭਾਈਚਾਰਾ ਹੈ, ਜਿਹੜਾ ਹਿੰਦੂ ਭਾਈਚਾਰਾ ਹੈ, ਉਹਨੇ ਕਦੋਂ ਇਹਨੂੰ ਕੰਗਨਾ ਰਣੌਤ ਨੂੰ ਜਿਹੜਾ ਜੀ ਇਹ ਕਿਹਾ ਕਿ ਉਹਦੇ ਮਾਮਲਿਆਂ ਦੇ ਉੱਤੇ ਉਹ ਬੋਲੂਗੀ ਹੁਣ, ਜਾਂ ਉਹਨੂੰ ਸਪੋਕਸ ਪਰਸਨ ਦੇ ਤੌਰ ਦੇ ਉੱਤੇ ਜਿਹੜਾ ਜੀ ਉਹ ਨਿਯੁਕਤ ਕੀਤਾ ਗਿਆ। ਉਹਨੇ ਮਹਿਜ਼ ਜਿਹੜਾ ਜੀ ਇਹ ਬਣਾ ਲਿਆ ਕਿ ਕਿਸੇ ਤਰੀਕੇ ਦੇ ਨਾਲ ਮੈਂ ਕੰਟਰੋਵਰਸੀ ਜਿਹੜੀ ਹੈ ਜੀ ਉਹ ਕ੍ਰੀਏਟ ਕਰਕੇ ਲੋਕਾਂ ਦੇ ਵਿੱਚ ਜਿਹੜਾ ਜੀ ਉਹ ਕਿਵੇਂ ਰਹਿਣਾ। ਔਰ ਸੋਸ਼ਲ ਮੀਡੀਆ ਦੇ ਉੱਤੇ ਕੰਗਨਾ ਦਾ ਖਾਤਾ ਬੰਦ, ਇਹ ਹੈਸ਼ਟੈਗ ਜਿਹੜਾ ਸੀ ਉਹ ਕੱਲ ਜਿਹੜਾ ਸੀ ਉਹ ਟ੍ਰੈਂਡ ਕਰਦਾ ਰਿਹਾ। ਔਰ ਉਹਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇ ਉਹਦਾ ਖਾਤਾ ਹੁਣ ਮੁਅੱਤਲ ਹੋਇਆ ਤਾਂ ਉਹ ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮ ਜਿਹੜਾ ਜੀ ਉਹ ਛੱਡ ਦੂਗੀ। ਇਹ ਧਮਕੀ ਵੀ ਬੜੀ ਜਿਹੜੀ ਜੀ ਆਪਣੇ ਆਪ ਦੇ ਵਿੱਚ ਕਮਾਲ ਦੀ ਹੈ ਵੀ ਇਹ ਵੈਸੇ ਇਹ ਧਮਕੀ ਦਾ ਜਵਾਬ ਇਸ ਤਰ੍ਹਾਂ ਦੀ ਦਾ ਦਿੱਲੀ ਹਾਈ ਕੋਰਟ ਨੇ ਪਿਛਲੇ ਦਿਨ ਦਿੱਤਾ ਸੀ, ਜਿੱਥੇ ਇੱਕ ਪਟੀਸ਼ਨ ਪਾਈ ਗਈ ਸੀਗੀ ਕਿ ਜੀ ਇੱਥੇ ਜਿਹੜਾ WhatsApp ਦੇ ਵੱਲੋਂ ਜਿਹੜੇ ਨਵੇਂ ਕੀਤੀਆਂ ਗਈਆਂ ਚੇਂਜਸ ਉਹਦੇ ਤੇ ਰੋਕ ਲਾਓ ਤੇ ਅਦਾਲਤ ਕਹਿੰਦੀ ਛੱਡ ਦਿਓ, ਫਿਰ ਨਾ ਵਰਤੋ। ਤੋ ਇਹ ਧਮਕੀ ਕਾਹਦੀ ਹੈ, ਮੈਂ ਸੋਸ਼ਲ ਮੀਡੀਆ ਛੱਡ ਦੂੰਗੀ। ਜੇ ਛੱਡ ਵੀ ਦਊਗੀ ਤਾਂ ਫਿਰ ਕਿਹੜਾ ਸੋਸ਼ਲ ਮੀਡੀਆ ਬੰਦ ਹੋ ਜੂਗਾ। ਬਿਲਕੁਲ, ਧਮਕੀਆਂ ਅੱਜ ਕੱਲ੍ਹ ਦੁਨੀਆ 'ਤੇ ਬਹੁਤ ਚੱਲਦੀਆਂ। ਤੇ ਆ ਜਿਹੜਾ ਹੁਣ ਖਤਰਾ ਪੈਦਾ ਹੋ ਗਿਆ ਹਿੰਦੂਆਂ ਨੂੰ, ਕਈ ਰਾਜਾਂ ਦੇ ਵਿੱਚ ਆਵਾਜ਼ ਉੱਠ ਰਹੀ ਹੈ। ਦੇਖੋ, ਇਹ ਹਿੰਦੂ ਭਾਈਚਾਰੇ ਨੂੰ ਤਾਂ ਕੋਈ ਖਤਰਾ ਨਹੀਂ ਗਾ। ਇਹ ਕੁਝ ਜਿਹੜੇ ਠੇਕੇਦਾਰ ਨੇ ਨਾ ਹਰੇਕ ਭਾਈਚਾਰੇ ਦੇ ਵਿੱਚ ਹੁੰਦੇ ਨੇ, ਜਿਹੜੇ ਉਹ ਇਹ ਸਮਝ ਲੈਂਦੇ ਕਿ ਇਹਦਾ ਠੇਕਾ ਤਾਂ ਜਿਹੜਾ ਦੀ ਉਹ ਸਾਡੇ ਕੋਲ ਹੀ ਆ। ਇਹ ਬਥੇਰਾ ਜਿਹੜਾ ਦੀ ਉਹ ਚੱਲਦਾ ਰਹਿੰਦਾ, ਆਪਣੇ ਵੀ ਕੋਈ ਲੈ ਕੇ ਜਿਹੜਾ ਦੀ ਉਹ ਪਹੁੰਚ ਗਿਆ ਜੀ ਜਥੇਦਾਰ ਤੱਕ ਪਹੁੰਚ ਗਿਆ। ਜਥੇਦਾਰ ਸਾਹਿਬ ਦੇ ਵੀ ਕਈ ਵਾਰੀ ਜਿਹੜਾ ਜੀ ਉਹ ਬਿਆਨ ਆ ਜਾਂਦੇ ਨੇ, ਜਿਵੇਂ ਉਹ ਸਾਰੀ ਦਿਹਾੜੀ ਇਹੋ ਜਿਹੇ ਜਿਹੜੇ ਸੀਰੀਜ਼ ਨੇ ਉਹੀ ਵੇਖਦੇ ਰਹਿੰਦੇ ਹੋਣ। ਇਹ ਹੁਣ ਮਾਮਲਾ ਇੱਕ ਵੈਬ ਸੀਰੀਜ਼ ਹੈ ਜਿਹੜੀ, ਕਿਉਂਕਿ ਅੱਜ ਕੱਲ੍ਹ OTT ਜਿਹੜਾ ਜੀ ਉਹ ਕਾਫੀ ਫੇਮਸ ਹੈ। ਇਹ ਕਿਸੇ TV ਚੈਨਲ ਦੇ ਉੱਤੇ ਨਹੀਂ ਜਿਹੜਾ ਜੀ ਆ ਰਿਹਾ। ਇਹ ਸਾਈਟ ਨੇ ਜਿਨ੍ਹਾਂ ਨੂੰ ਤੁਹਾਨੂੰ ਜਿਹੜਾ ਉਹ ਮੰਥਲੀ ਬੇਸਿਸ ਦੇ ਉੱਤੇ ਲੈਣਾ ਪੈਂਦਾ, ਸਰੋਤੇ ਜਾਣਦੇ ਨੇ। ਉਹ ਉੱਥੇ ਇਹ ਸੀਰੀਜ਼ ਜਿਹੜੀ ਜੀ ਉਹ ਚੱਲ ਰਹੀ ਆ ਔਰ ਇਹਨੂੰ ਲੈ ਕੇ ਇਸ ਵੇਲੇ ਕਾਫੀ ਵੱਡੀ ਕੰਟਰੋਵਰਸੀ ਜਿਹੜੀ ਆ ਉਹ ਬਣੀ ਪਈ ਹੈ। UP ਦੀ ਪੁਲਿਸ ਦੀ ਜਿਹੜੀ ਟੀਮ ਹੈ ਉਹਨੇ ਵੈਬ ਸੀਰੀਜ਼ ਜਿਹੜੀ ਹੈ ਤਾਂਡਵ, ਉਹਦੇ ਖਿਲਾਫ ਲਖਨਊ ਦੇ ਵਿੱਚ FIR ਦੇ ਮਾਮਲੇ ਦੇ ਵਿੱਚ ਜਾਂਚ ਦੇ ਵਾਸਤੇ ਮੁੰਬਈ ਜਿਹੜੀ ਉਹ ਗਈ ਹੈ। ਪੁਲਿਸ ਦੇ ਵੱਲੋਂ ਜਿਹੜਾ ਜੀ ਇਹ ਵੀਡੀਓ ਸੀਰੀਜ਼ ਦੇ ਪ੍ਰੋਡਿਊਸਰ ਅਤੇ ਉਹਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਨੇ ਉਹਨਾਂ ਦੇ ਬਿਆਨ ਦਰਜ ਕਰਨ ਦੀ ਸੰਭਾਵਨਾ ਹੈ। 2 ਸੀਨ ਵੈਬ ਸੀਰੀਜ਼ ਦੇ ਵਿੱਚੋਂ ਕੱਟ ਵੀ ਦਿੱਤੇ ਗਏ ਆ। ਇਹਦੇ ਬਾਵਜੂਦ ਮੱਧ ਪ੍ਰਦੇਸ਼ ਦੇ ਜੱਬਲਪੁਰ ਦੇ ਵਿੱਚ ਸੀਰੀਜ਼ ਦੇ ਖਿਲਾਫ FIR ਦਰਜ ਕਰਵਾਈ ਗਈ ਹੈ। ਮੁੰਬਈ ਹਾਈ ਕੋਰਟ ਨੇ ਤਾਂਡਵ ਦੇ ਡਾਇਰੈਕਟਰ
ਅਲੀ ਅਬਾਸ ਜ਼ਫਰ ਤੇ ਬਾਕੀਆਂ ਨੂੰ ਲਖਨਊ ਦੇ ਦਰਜ ਕੇਸ ਦੇ ਮਾਮਲੇ ਦੇ ਵਿੱਚ ਜਿਹੜੀ ਐਂਟੀਸਪੇਟਰੀ ਦੇ ਦਿੱਤੀ ਆ। ਇਹਦੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਜਿਹੜੇ ਆ ਜੀ ਉਹ ਲਾਏ ਗਏ ਆ। ਯੂਪੀ ਦੀ ਪੁਲਿਸ ਮੁੰਬਈ ਪੁਲਿਸ ਦੇ ਹੈੱਡਕੁਆਟਰ ਵੀ ਗਈ ਤੇ ਇਹ ਕਿਹਾ ਕਿ ਉਹਨਾਂ ਨੂੰ ਮੁੰਬਈ ਪੁਲਿਸ ਤੋਂ ਸਹਿਯੋਗ ਜਿਹੜਾ ਉਹ ਮਿਲ ਰਿਹਾ। ਉੱਤਰ ਪ੍ਰਦੇਸ਼ ਦੇ ਵਿੱਚ ਤਾਂਡਵ ਦੇ ਖਿਲਾਫ 3 FIR ਦਰਜ ਕੀਤੀਆਂ ਗਈਆਂ ਨੇ ਔਰ ਇਹਦੇ ਵਿੱਚ ਜਿਹੜੀ ਮੁੰਬਈ ਫਿਲਮ ਇੰਡਸਟਰੀ ਆ ਬਾਲੀਵੁੱਡ ਉਹਦੇ ਕਈ ਜਿਹੜੇ ਨਾਮਵਰ ਕਲਾਕਾਰ ਨੇ ਉਹਨਾਂ ਨੇ ਭੂਮਿਕਾਵਾਂ ਜਿਹੜੀਆਂ ਜੀ ਉਹ ਨਿਭਾਈਆਂ ਨੇ। ਔਰ ਇਹ ਵੀ ਪਤਾ ਲੱਗਾ ਕਿ ਮਹਾਰਾਸ਼ਟਰ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਵਿੱਚ 3 ਥਾਵਾਂ ਦੇ ਉੱਤੇ ਜਿਹੜੀ ਆ ਜੀ ਇਸ ਦੇ ਵਿਰੋਧ ਦੇ ਵਿੱਚ ਸ਼ਿਕਾਇਤਾਂ ਦਰਜ ਕਰਵਾਈਆਂ ਜੀ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ।